ਮਾਂ ਬੋਲੀ ਨਾਲ ਇਸ਼ਕ ਦੀ ਜਿਹੜੀ ਗੱਲ ਹੈ, ਮੇਰੀ ਇੱਕ ਨਜ਼ਮ ਹੈ ਕਿ ਜਿੰਨਾ ਤੀਕ ਅਹਿਸਾਸ ਬੰਦੇ ਵਿੱਚ ਜੀਂਦਾ ਏ, ਵਾਹ, ਬੰਦਾ ਵੀ ਬਸ ਉਹਨਾਂ ਤੀਕਰ ਜੀਂਦਾ ਹੈ। ਇਹ ਬਜ਼ੁਰਗ ਜਿਹੜੇ ਸਨ ਉਹ ਹੀਰ ਵਾਰਿਸ ਸ਼ਾਹ ਬੜੀ ਪੜ੍ਹਦੇ ਸਨ, ਉਹਨਾਂ ਦੀ ਆਵਾਜ਼ ਬੜੀ ਸੀ ਮੇਰੇ ਅੱਬਾ ਜੀ ਦੀ। ਔਰ ਮੈਂ ਬੀਬੀਆਂ ਵਡੇਰੀਆਂ ਕੋਲ ਸੁਣਿਆ ਹੈ ਕਿ ਅਸਾਂ ਦੁੱਧ ਰਿੜਕਦਿਆਂ ਜਾਂ ਚੱਕੀ ਪੀਂਦਿਆਂ ਖਲੋ ਜਾਣਾ ਤੇ ਸਾਡੀਆਂ ਸੱਸਾਂ ਨੇ ਮਿਹਣੇ ਮਾਰਨੇ, ਤੁਸੀਂ ਗੁਲਾਮ ਰਸੂਲ ਲੰਬੜਦਾਰ ਦੀ ਹੀਰ ਸੁਣਦੀਆਂ ਹੋ, ਕਿਉਂਕਿ ਉਹ ਹਾਲਾਂ ਪਿੱਛੇ ਸਰਗੀ ਵੇਲੇ ਉਹ ਹੀਰ ਪੜ੍ਹਦੇ ਹੁੰਦੇ ਸਨ ਜੀ। ਤੇ ਨੌਕਰੀ ਤੇ ਉਹ ਜਿੰਨੀ ਮਰਜ਼ੀ ਕਰ ਲਓ। ਤੇ ਮੈਂ ਐਮਏ ਕੀਤਾ ਸੀ ਇਕਨੋਮਿਕਸ ਦਾ, ਮੈਂ ਟਿਊਸ਼ਨਾਂ ਵੀ ਪੜ੍ਹਾਉਂਦਾ ਤੇ ਮੈਂ ਬੜੇ ਪੈਸੇ ਕਮਾ ਲੈਂਦਾ। ਐਮਏ ਦਾ ਇਕਨੋਮਿਕਸ ਬੜਾ ਅੱਛਾ, ਬੜਾ ਤਗੜਾ ਮਜ਼ਮੂਨ ਹੈ। ਲੇਕਿਨ ਨਹੀਂ, ਮੈਂ ਸਮਝਿਆ ਕਿ ਮੇਰੀ ਮਾਂ ਦੇ ਸਿਰ ਤੋਂ ਲੀੜਾ ਲੱਥਾ ਹੈ ਤੇ ਮੈਂ ਲੋਕਾਂ ਦੀਆਂ ਦਿੰਦਾ ਫਿਰਾਂ ਤੇ ਮੈਂ ਕੁਝ ਨਾ ਕਰਾਂ ਤੇ ਠੀਕ ਨਹੀਂ। ਇਹ ਅਲਾਮੇ ਵਾਲੀ ਗੱਲ ਹੈ। ਕਿਸੇ ਵੀ ਜ਼ਬਾਨ ਦਾ ਅਗਰ ਤੁਸੀਂ ਉਹਨੂੰ ਵੱਡਾ ਛੋਟਾ ਵੇਖਣਾ ਚਾਹੋ ਤੇ ਉਹਦੇ ਮਸਦਰਾਂ ਤੋਂ ਵੇਖੋ। ਬਿਲਕੁਲ। ਫਾਰਸੀ ਸਿਰਫ 324 ਮਸਦਰ ਨੇ, ਛੋਟੀ ਜੀ ਜ਼ਬਾਨ ਹੈ ਜੀ। ਅਰਬੀ ਦੇ 1500 ਮਸਦਰ ਨੇ ਜੀ। ਔਰ ਅਰਬੀ ਲੋਕ ਦੂਜੀ ਪੂਰੀ ਦੁਨੀਆ ਨੂੰ ਅਜਮੀ ਸਮਝਦੇ ਨੇ। ਅਜਮੀ ਦਾ ਮਤਲਬ ਗੂੰਗਾ। ਅੱਛਾ, ਉਹ ਮੁਲਿਸਨਾ ਆਉਂਦੇ ਨੇ। ਹਾਂਜੀ ਹਾਂਜੀ। ਲੇਕਿਨ ਉਹ ਐਡੇ ਮਾਣ ਨਾਲ ਆਪਣੀ ਜ਼ਬਾਨ ਕਿ ਪੂਰੀ ਦੁਨੀਆ ਗੂੰਗੀ ਹੈ ਤੇ ਅਸੀਂ ਅਹਿਲ ਵੱਡੇ ਜ਼ਬਾਨ ਵਾਲੇ ਹਾਂ। ਲੇਕਿਨ ਆਸਫ ਖਾਨ ਸਾਹਿਬ ਨੇ ਉਸ ਕਿਤਾਬ ਦੇ ਵਿੱਚ 2300 ਮਸਦਰ ਪੰਜਾਬੀ ਦੇ ਦਿੱਤੇ ਕਿ ਜੇ ਤੁਸੀਂ ਕਿਸੇ ਕੌਮ ਦੀ ਬਹਾਦਰੀ ਖੋਣਾ ਚਾਹੁੰਦੇ ਹੋ ਤੇ ਉਹਨਾਂ ਕੋਲੋਂ ਉਹਨਾਂ ਦੀ ਜ਼ਬਾਨ ਖੋਲੋ। ਉਹਨਾਂ ਨੂੰ ਇਹ ਪਤਾ ਸੀ ਕਿ ਇਹਨਾਂ ਸਾਨੂੰ 90 ਸਾਲ ਇੱਥੇ ਵੜਨ ਨਹੀਂ ਦਿੱਤਾ। ਇਹਨਾਂ ਕੋਲੋਂ ਇਹਨਾਂ ਦੀ ਬਹਾਦਰੀ ਸਤਾ ਤੇ ਇਹਨਾਂ ਦੀ ਇਲਮ ਕਿਵੇਂ ਖੋਇਆ ਜਾਏ। ਉਹਨਾਂ ਨੇ ਇੱਕ ਇਸ਼ਤਿਹਾਰ ਛਪਵਾਇਆ ਉਸ ਵੇਲੇ, ਜਿਹਦਾ ਮੈਨੂੰ ਕੋਈ ਦੋਸਤਾਂ ਦੱਸਿਆ ਸੀ ਕਿ ਜੈਬ ਘਰ 'ਚ ਕਾਪੀ ਹੁਣ ਵੀ ਮੌਜੂਦ ਹੈ ਜੀ, ਕਿ ਜਿਹੜਾ ਬੰਦਾ ਤਲਵਾਰ ਜਮ੍ਹਾਂ ਕਰਾਏਗਾ ਉਹਨੂੰ 6 ਆਨੇ ਮਿਲਣਗੇ। ਪੰਜਾਬ ਉਦੋਂ ਤਰੱਕੀ ਕਰਨੀ ਹੈ ਜਦੋਂ ਇੱਥੇ ਪੰਜਾਬੀ ਦਰਿਆ ਤਲੀਮ ਬਣਨੀ ਔਰ ਲੋਕਾਂ ਦੀਆਂ ਆਪਣੀ ਆਪਸੀ ਸਾਂਝਾਂ ਵੀ ਪਕੇਰੀਆਂ ਹੋਣਗੀਆਂ। ਜਿਹੜਾ ਜੁਰਮ ਹੈ ਤੁਹਾਡਾ ਉਹ 50% ਆਪਣੇ ਆਪ ਘਟ ਜਾਏਗਾ ਜਦੋਂ ਇੱਥੇ ਬਾਬੇ ਪੜ੍ਹਾਏ ਜਾਣਗੇ। ਜਦੋਂ ਬਾਬਾ ਫਰੀਦ ਸੁਲਤਾਨ ਬਾਹੂ ਪੜ੍ਹਾਇਆ ਜਾਏਗਾ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਤੁਹਾਡੇ ਆਪਣੇ ਮੇਲਾ ਚੈਨਲ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਪਿਆਰਿਓ, ਤੁਹਾਨੂੰ ਇਹ ਪਤਾ ਹੈ ਕਿ ਅਸੀਂ ਅਲਹਮਦੁਲਿਲਾ ਇਹ ਚੈਨਲ ਜਿਹੜਾ ਤੁਹਾਡੀਆਂ ਨਜ਼ਰਾਂ ਦੀ ਜ਼ੇਬਾਇਸ਼ ਦੇ ਵਾਸਤੇ ਸ਼ੁਰੂ ਕੀਤਾ ਹੋਇਆ ਹੈ। ਇਹ ਅਲਹਮਦੁਲਿਲਾ ਇਹਦਾ ਇੱਕੋ ਹੀ ਮਕਸਦ ਹੈ ਕਿ ਅਸੀਂ ਆਪਣੀ ਮਾਣਯੋਗ ਬੋਲੀ ਜਿਹੜੀ ਹੈ ਸਾਡੀ ਮਾਂ ਬੋਲੀ ਪੰਜਾਬੀ, ਉਹਦੀ ਚੜ੍ਹਤਲ ਤੇ ਉਹਦੇ ਵਧਾਵੇ ਦੇ ਵਾਸਤੇ ਕੁਝ ਕਰੀਏ।
ਅੱਜ ਅਸੀਂ ਤੁਹਾਨੂੰ ਜਿਸ ਸ਼ਖਸੀਅਤ ਦੇ ਨਾਲ ਮਿਲਵਾਉਣ ਦੇ ਵਾਸਤੇ ਲੈ ਕੇ ਆਏ ਹਾਂ ਆਪਣੇ ਇਸ ਪ੍ਰੋਗਰਾਮ ਦਰਸ਼ਨ ਦੇ ਵਿੱਚ, ਉਹਨਾਂ ਦਾ ਨਾਮੇ ਨਾਮੀ ਇਸਮੇ ਗਿਰਾਮੀ ਹੈ ਇਹਸਾਨੁੱਲਾ ਬਾਜਵਾ। ਬਾਜਵਾ ਸਾਹਿਬ ਪੰਜਾਬੀ ਜ਼ੁਬਾਨੋਂ ਅਦਬ ਦੇ ਬਹੁਤ ਵੱਡੇ ਸੇਵਕ ਨੇ, ਲੇਕਿਨ ਉਹ ਜਿਕੂ ਫਾਰਸੀ ਦਾ ਇੱਕ ਮਕੂਲਾ ਹੈ ਨਾ ਕਿ ਹਰ ਕੇ ਖਿਦਮਤ ਕਰਦ ਮਖਦੂਮ ਸ਼ੁੱਧ, ਜਿਹਨੇ ਹਰ ਇੱਕ ਦੀ ਖਿਦਮਤ ਕੀਤੀ, ਫਿਰ ਇੱਕ ਵੇਲਾ ਆਇਆ ਕਿ ਹਰ ਇੱਕ ਨੇ ਉਹਦੀ ਖਿਦਮਤ ਕੀਤੀ। ਤੇ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਜਿਹੜੇ ਨੇ ਬਾਜਵਾ ਸਾਹਿਬ, ਆਪ ਵੀ ਪੰਜਾਬੀ ਦੀ ਸੇਵਾ ਕਰਦੇ ਕਰਦੇ ਹੁਣ ਪੰਜਾਬੀ ਜ਼ੁਬਾਨੋਂ ਅਦਬ ਦੇ ਹੀ ਮਖਦੂਮ ਦੇ ਮੁਕਾਮ ਤੇ ਅੱਪੜ ਚੁੱਕੇ ਨੇ। ਸਾਡੇ ਚੜ੍ਹਦਾ ਪੰਜਾਬ ਹੋਵੇ ਜਾਂ ਲਹਿੰਦਾ ਪੰਜਾਬ, ਯਾਨੀ ਸਾਡਾ ਆਪਣਾ ਪਾਕਿਸਤਾਨੀ ਪੰਜਾਬ ਜਾਂ ਇੰਡੀਅਨ ਪੰਜਾਬ, ਤੇ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਜਿਹੜੇ ਪੰਜਾਬ ਵਾਸੀ ਨੇ ਪੰਜਾਬੀ, ਆਪ ਉਹਨਾਂ ਦੇ ਬੜੇ ਮਹਿਬੂਬ ਲੇਖਕ ਨੇ। ਸ਼ਾਇਰੀ ਦੇ ਵਿੱਚ ਆਪ ਦਾ ਕੰਮ ਵੇਖੀਏ ਤੇ ਬੜਾ ਹੀ ਭਰਵਾਂ ਹੈ। ਨਸਰ ਦੇ ਵਿੱਚ ਮਜਮੂਈ ਤੌਰ ਦੇ ਉੱਤੇ ਪੰਜਾਬੀ ਜ਼ੁਬਾਨੋਂ ਅਦਬ ਦੀ ਕੋਈ ਅਜਿਹੀ ਸਿਨਫ ਨਹੀਂ ਜਿਹਦੇ ਉੱਤੇ ਆਪ ਜੀ ਨੇ ਤਬਾ ਅਜ਼ਮਾਈ ਨਹੀਂ ਕੀਤੀ, ਔਰ ਆਪਣੀ ਮਾਂ ਬੋਲੀ ਜਿਹੜੀ ਕਿ ਲੋਕ ਵਸਾਰਦੇ ਜਾ ਰਹੇ ਸਨ, ਉਹਨੂੰ ਦੁਬਾਰਾ ਲੋਕਾਂ ਦੇ ਜ਼ਿਹਨ ਨਸ਼ੀਨ ਕਰਾਉਣ ਦੇ ਵਾਸਤੇ ਉਹ ਕਿਹੜਾ ਯਤਨ ਹੈ ਜਿਹੜਾ ਬਾਜਵਾ ਹੋਰਾਂ ਨੇ ਨਹੀਂ ਕੀਤਾ। ਆਓ ਬਰਾਹ ਰਾਸਤ ਬਾਜਵਾ ਸਾਹਿਬ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਪਹਿਲੇ ਤੇ ਉਹਨਾਂ ਦਾ ਆਪਣਾ ਸ਼ਖਸੀ ਤਾਰਫ, ਉਸ ਤੋਂ ਬਾਅਦ ਪੰਜਾਬੀ ਜ਼ੁਬਾਨੋਂ ਅਦਬ ਦੀਆਂ ਕੀ ਕੀ ਖਿਦਮਾਤ ਅੱਲਾਹ ਪਾਕ ਸੱਚੇ ਸਾਈਂ ਨੇ ਇਹਨਾਂ ਕੋਲੋਂ ਲਈਆਂ। अस्सलाम वालेकुम जनाब जी। वालेकुम अस्सलाम। बाजवा साहब, बड़ी तुहाडी मेहरबानी है कि तुसां अपने कीमती वक्त दे विचों अज सानू टाइम दिता है। साडा भी बड़ा ही चाह सी कि तुहाडी सेवा 'च हाज़र होइए। जी बड़ी मेहरबानी जी, बड़ा साडा सारा टाइम पंजाब पंजाबी ते पंजाबीयत वास्ते। बड़ी मेहरबानी सर, तुहाडे कोलों अल्लाह पाक वो काम लै रहा है कि जिहड़ा हालांकि तुसी बाजवा जट बरादरी नाल तुहाडा ताल्लुक है, ਤੇ ਸਰ ਸਾਡਾ ਦੇਸ਼ ਪੰਜਾਬ ਜਿਹੜਾ ਇਹਦੀ ਬਹੁਤ ਹੀ ਵਿਰਾਸਤ ਜੱਟਾਂ ਕੋਲ ਹੈ ਤੇ ਇਹ ਪੰਜਾਬੀ ਬੋਲੀ ਸਾਡੀ ਜਾਚੇ ਤੇ ਇਹ ਹੈ ਹੀ ਸਾਡੇ ਜੱਟਾਂ ਦੀ ਜ਼ਿੰਮੇਵਾਰੀ। ਇਹਦਾ ਨਾਂ ਹੀ ਜਾਟਕੀ ਹੈ। ਹਾਂ, ਇਹਦਾ ਨਾਂ ਹੀ ਜਾਟਕੀ ਹੈ। ਔਰ ਇਹ ਜਿਹੜਾ ਇਲਾਕਾ ਸਾਰਾ, ਇਹਦਾ ਪੁਰਾਣਾ ਨਾਂ ਸੀ ਸਿੰਧ ਵਲਾਇਤ ਆਰੀਆ ਜੱਟ ਦੇਸ਼। ਵਾਹ। ਔਰ ਇਹਦੀ ਡਿਕਸ਼ਨਰੀ ਮੇਰੇ ਕੋਲ ਪਿੱਛੇ ਪਈ ਹੈ, ਮੈਨੂੰ ਅਮਰੀਕਾ ਤੋਂ ਇੱਕ ਬੰਦੇ ਭੇਜੀ। ਉਹ ਜਿਹੜੀ ਆ ਉਹਦਾ ਨਾਂ ਹੈ ਜਾਟਕੀ ਆਰ ਵੈਸਟਰਨ ਪੰਜਾਬੀ ਡਿਕਸ਼ਨਰੀ। ਵਾਹ। ਔਰ ਇਹਦਾ ਇਸ ਜ਼ਬਾਨ ਨੂੰ ਵੀ ਜਾਟਕੀ ਆਂਦੇ ਸਨ ਪੁਰਾਣੇ ਜ਼ਮਾਨੇ 'ਚ, ਔਰ ਇਸ ਇਲਾਕੇ ਦਾ ਨਾਂ ਜੱਟ ਦੇਸ਼ ਸੀ ਜੀ। ਲੇਕਿਨ ਇਹ ਵੇ ਕਿ ਸਾਡੇ ਜੱਟ ਭਰਾ ਹੀ ਮਾਸ਼ਾਅੱਲਾ ਬੜੀਆਂ ਬੜੀਆਂ ਜਦੋਂ ਤਾਲੀਮਾਤ ਹਾਸਲ ਕਰਕੇ ਉੱਚੀਆਂ ਉੱਚੀਆਂ ਮੁਕਾਮਾਂ ਤੇ ਪੁੱਜ ਗਏ ਤੇ ਉਹਨਾਂ ਆਪਣੀ ਹੀ ਮਾਂ ਬੋਲੀ ਜਿਹੜੀ ਹੈ ਇਹਨੂੰ ਬੋਲਣ ਨਾ ਹੱਦ ਤੱਕ ਸਮਝਣ ਲੱਗ ਪਏ। ਪਰ ਤੁਸਾਂ ਅੱਜ ਵੀ ਅਲਹਮਦੁਲਿਲਾ ਆਪਣੀ ਮਾਂ ਦੇ ਦੁੱਧ ਦਾ ਉਹ ਜਿਵੇਂ ਆਂਦੇ ਨੇ ਕਿ ਦੁੱਧ ਦੀਆਂ ਧਾਰਾਂ ਬਖਸ਼ਵਾਉਣ ਡਏ ਹੋ, ਹਾਂਜੀ। ਔਰ ਅੱਲਾਹ ਪਾਕ ਦੇ ਕਰਮ ਨਾਲ ਇਹਦਾ ਪੰਜਾਬੀ ਮਾਂ ਬੋਲੀ ਦਾ ਝੰਡਾ ਚੁੱਕ ਕੇ ਸਰ ਬੁਲੰਦ ਕੀਤਾ ਹੈ ਜੇ ਪੂਰੀ ਦੁਨੀਆ ਦੇ ਵਿੱਚ। ਤੁਸੀਂ ਜ਼ਰਾ ਆਪਣੇ ਬਚਪਨ ਤੋਂ ਸੁਣਾਓ ਨਾ ਕਿ ਤੁਹਾਡੀ ਤਾਲੀਮ ਕਿਵੇਂ ਹੋਈ। ਜ਼ਿਮੀਦਾਰ ਘਰਾਨਾ ਸੀ, ਤਾਲੀਮ ਦੇ ਦੌਰਾਨ ਪੰਜਾਬੀ ਵੱਲ ਕਿਵੇਂ ਆਏ, ਮਾਂ ਬੋਲੀ ਨਾਲ ਇਸ਼ਕ ਕਿਵੇਂ ਹੋਇਆ? ਹਾਂਜੀ, ਮਾਂ ਬੋਲੀ ਨਾਲ ਇਸ਼ਕ ਦੀ ਜਿਹੜੀ ਗੱਲ ਹੈ, ਮੇਰੀ ਇੱਕ ਨਜ਼ਮ ਹੈ ਕਿ ਜਿੰਨਾ ਤੀਕ ਅਹਿਸਾਸ ਬੰਦੇ ਵਿੱਚ ਜੀਂਦਾ ਹੈ, ਵਾਹ, ਬੰਦਾ ਵੀ ਬਸ ਉਹਨਾਂ ਤੀਕਰ ਜੀਂਦਾ ਹੈ। ਵਾਹ 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 ਵਾਹ। ਤੋ ਇਹ ਛੋਟੀ ਨਜ਼ਮ ਸੀ ਜੀ। ਅਸਲ ਗੱਲ ਹੈ ਜੀ ਕਿ ਗੁੜਤੀ ਮੈਨੂੰ ਇਸ ਤਰ੍ਹਾਂ ਮਿਲੀ। ਜ਼ਾਹਰ ਹੈ ਮੈਂ ਪੰਜਾਬ ਦਾ ਵਾਸੀ ਸਾਂ, ਪਿੰਡ ਵਸੋਂ ਦਾ ਰਹਿਣ ਵਾਲਾ ਸਾਂ ਜੀ। ਤੇ ਨਿੱਕੇ ਹੁੰਦਿਆਂ ਜਿਹੜੇ ਸਾਡੇ ਅੱਬਾ ਜੀ ਸਨ, ਚਾਚਾ ਜੀ, ਉਹਨਾਂ ਹਾਲਵਾਨ ਜਾਣਾ ਤੇ ਉਹਨਾਂ ਆਖਣਾ ਵੀ ਯਾਰ ਸਵੇਰੇ ਸਾਨੂੰ ਹੁੱਕਾ ਪਾ ਕੇ ਤੇ ਉੱਥੇ ਦੇ ਜਿਆ ਕਰ ਸਕੂਲੇ ਜਾਣ ਤੋਂ ਪਹਿਲਾਂ। ਉਹ ਮੈਂ ਪਹਿਲੇ ਦਿਨ ਖੜਿਆ ਹੁੱਕਾ ਤੇ ਉਹ ਬੁੱਝ ਗਿਆ ਰਾਤ 'ਚ, ਤੇ ਉਹ ਫਿਰ ਦੁਬਾਰਾ ਨਾ ਮੈਨੂੰ ਅੱਬਾ ਜੀ ਆਂਦੇ ਤੂੰ ਇਹਨੂੰ ਸੂਟਾ ਹੀ ਲਾਣਾ ਸੀ। ਉਹ ਮੈਂ ਫਿਰ ਲਾਂਦੇ ਹੀ ਉਹ ਹੁੱਕਾ ਪੀਣ ਤੇ ਵੀ ਲੱਗ ਗਿਆ। ਔਰ ਫਿਰ ਸਾਰੀ ਤਲੀਮ ਹੀ ਸਾਰਾ ਕੁਝ ਮੈਂ ਨਾ ਹੁੱਕਾ ਪੀਂਦੇ ਹੀ ਕੀਤਾ। ਵਾਹ।
ਇਹ ਬਜ਼ੁਰਗ ਜਿਹੜੇ ਸਨ ਉਹ ਹੀਰ ਵਾਰਿਸ ਸ਼ਾਹ ਬੜੀ ਪੜ੍ਹਦੇ ਸਨ, ਉਹਨਾਂ ਦੀ ਆਵਾਜ਼ ਬੜੀ ਸੀ ਮੇਰੇ ਅੱਬਾ ਜੀ ਦੀ। ਔਰ ਮੈਂ ਬੀਬੀਆਂ ਵਡੇਰੀਆਂ ਕੋਲ ਸੁਣਿਆ ਕਿ ਅਸਾਂ ਦੁੱਧ ਰਿੜਕਦਿਆਂ ਜਾਂ ਚੱਕੀ ਪੀਂਦਿਆਂ ਖਲੋ ਜਾਣਾ ਤੇ ਸਾਡੀਆਂ ਸੱਸਾਂ ਨੇ ਮਿਹਣੇ ਮਾਰਨੇ, ਤੁਸੀਂ ਗੁਲਾਮ ਰਸੂਲ ਲੰਬੜਦਾਰ ਦੀ ਹੀਰ ਸੁਣਦੀਆਂ ਹੋ, ਕਿਉਂਕਿ ਉਹ ਹਾਲਾਂ ਪਿੱਛੇ ਸਰਗੀ ਵੇਲੇ ਉਹ ਹੀਰ ਪੜ੍ਹਦੇ ਹੁੰਦੇ ਸਨ। ਤੇ ਮੈਂ ਆਪਣੀ ਇੱਕ ਨਜ਼ਮ 'ਚ ਵੀ ਲਿਖਿਆ ਕਿ ਹਾਲਾਂ ਦੇ ਪਿੱਛੇ ਸਰਗੀ ਵੇਲੇ ਗੁਲਾਮ ਰਸੂਲ ਹੀਰ ਸੀ ਪੜ੍ਹਦਾ, ਲੋਕਾਂ ਦੇ ਸੀ ਮਨ ਪਰਚਾਉਂਦਾ, ਇਸ ਤਰ੍ਹਾਂ ਕਰਕੇ। ਤੋ ਗੱਲ ਇਹ ਹੈ ਕਿ ਉਹਨਾਂ ਦੀ ਇੱਕ ਦਿਨ ਮੈਂ ਉੱਥੇ ਗਿਆ ਹੁੱਕਾ ਲੈ ਕੇ, ਤੇ ਉਹਨਾਂ ਨੇ ਆਖਿਆ ਵੀ ਹੁੱਕੇ ਦੀ ਖਿਲਾਰ ਕੇ ਨਾ ਹਾਲ, ਤੇ ਦੋਵੇਂ ਭਰਾ ਹੁੱਕੇ ਦੀ ਵਾਰੀ ਲਾਉਂਦੇ, ਤੇ ਮੈਨੂੰ ਆਂਦੇ ਨੇ ਵਾਰਿਸ ਸ਼ਾਹ ਨੇ ਹਰ ਸ਼ੈ ਦੇ ਉੱਤੇ ਮਿਸਾਲ ਦਿੱਤੀ। ਮੇਰੇ ਸਾਹਮਣੇ ਢੱਗੇ ਹੀ ਸਨ ਖਲੋਤੇ। ਮੈਂ ਕਿਹਾ ਅੱਬੂ ਜੀ ਅੱਬਾ ਜੀ, ਇਹ ਢੱਗੇ ਤੇ ਕਿਹੜੀ ਮਿਸਾਲ ਉਹਨਾਂ ਦਿੱਤੀ ਹੈ ਢੱਗਿਆਂ ਤੇ? ਤੇ ਉਹਨਾਂ ਆਖਿਆ ਕਿ ਵਾਰਿਸ ਸ਼ਾਹ ਨੇ ਆਖਿਆ ਕਿ ਵਾਰਿਸ ਸ਼ਾਹ ਨਾ ਵਗਦੇ ਅੜਕ ਸਾਰੇ, ਜੇਕਰ ਨਾਲ ਪਿਆਰ ਨਾ ਟੋਰੀਏ ਜੀ। ਵਾਹ। ਤੋ ਗੱਲ ਇਹ ਹੈ ਕਿ ਮੈਨੂੰ ਇਹ ਸਮਝ ਆ ਗਈ ਕਿ ਇਹ ਬਹੁਤ ਵੱਡਾ ਦਾਨਿਸ਼ਵਰ ਹੈ ਇੱਕ ਵਾਰਿਸ ਸ਼ਾਹ ਦੇ। ਉਹਦੇ ਤੋਂ ਬਾਅਦ ਫਿਰ ਮੈਨੂੰ ਇੱਕ ਠਰਗ ਲੱਗਾ, ਮੈਂ ਉਦੋਂ 8ਵੀਂ 'ਚ ਪੜ੍ਹਦਾ ਸਾਂ, ਤੇ ਮੈਂ ਆਖਿਆ ਕਿ ਤੋ ਹੀਰ ਵਾਰਿਸ ਸ਼ਾਹ ਲੱਭੀ ਜਾਏ। ਉਹ ਚਲੋ ਮੈਂ ਲੱਭੀ ਬੜੀ ਮੁਸ਼ਕਲ ਨਾਲ। ਉਸ ਵੇਲੇ ਮੈਨੂੰ ਕਿਤੋਂ ਪਤਾ ਲੱਗਾ 8 ਰੁਪਈਏ ਜੋੜ ਕੇ ਜਿਹੜਾ ਕੰਮ ਇਸ਼ਕ ਨਾ ਕਰੀਏ ਉਹ ਹੀ ਹੁੰਦਾ ਹੈ, ਔਰ ਉਹੀ ਅਸਲੀ ਕੰਮ ਹੁੰਦਾ ਹੈ। ਉਹ ਮੈਂ ਹੀਰ ਵਾਰਿਸ ਸ਼ਾਹ ਮੰਗਵਾ ਲਈ। ਗੱਲ ਕੀ ਕਿ ਮੈਂ ਉਹਨੂੰ ਦਿਨੇ ਰਾਤ, ਮੈਂ ਕੋ 15-20 ਦਿਨਾਂ 'ਚ ਮਹੀਨੇ 'ਚ ਉਹਨੂੰ ਅੱਧੀ ਯਾਦ ਕਰ ਲਈ ਜ਼ਬਾਨ। ਵਾਹ। ਤੋ ਉਹਦੇ ਵਿੱਚੋਂ ਮੈਂ ਵੇਖਿਆ ਜ਼ਬਾਨ ਦਾ ਜਿਹੜਾ ਵੱਡੀਪਨ ਸੀ, ਹੋਰ ਵੀ ਬੜੀਆਂ ਚੀਜ਼ਾਂ ਨਜ਼ਰ ਆਈਆਂ। ਤਾਂ ਇਸ ਤਰ੍ਹਾਂ ਕਰਕੇ ਨਾ ਉਹ ਇੱਕ ਜੁੜਤ ਜਿਹੜੀ ਹੈ ਨਾ ਪੰਜਾਬੀ ਦੇ ਨਾਲ ਜੁੜ ਗਈ। ਵਾਰਿਸ ਸ਼ਾਹ ਦੀ ਹੀਰ ਨੇ ਤੁਹਾਨੂੰ ਇਹ ਚਿਟਕ ਲਾਤੀ। ਹਾਂਜੀ ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਫਿਰ ਤੁਸੀਂ ਸੁਣਿਆ ਐਮਏ ਵੀ ਕਰ ਲਿਆ ਪੰਜਾਬੀ 'ਚ? ਹਾਂਜੀ, ਫਿਰ ਉਹ ਜਿਹੜੀ ਤਾਲੀਮ ਉਹਦੇ ਦੌਰਾਨ ਫਿਰ ਮੈਂ ਐਮਏ ਪੰਜਾਬੀ ਵੀ ਕੀਤਾ, ਐਮਏ ਇਕਨੋਮਿਕਸ ਕੀਤਾ ਜੀ। ਅੱਲਾ ਮੈਂ ਉਰਦੂ ਐਡਵਾਂਸ ਬੀਏ, ਉਰਦੂ ਦਾ ਬੀਏ ਜੇ ਐਡਵਾਂਸ ਉਰਦੂ ਨਾਲ ਕੀਤਾ ਸੀ। ਵਾਹ ਵਾਹ। ਔਰ ਮੈਂ ਪੀਟੀਵੀ ਵਾਸਤੇ ਪੰਜਾਬੀ ਡਰਾਮਿਆਂ ਦਾ ਉਰਦੂ ਤਰਜਮਾ ਕੀਤਾ। ਕਰਾਚੀ ਤੋਂ ਚੱਲਦਾ ਸੀ ਨੈਸ਼ਨਲ ਚੈਨਲ ਉਹਦੇ ਵਾਸਤੇ। ਔਰ ਕਰਾਚੀ ਸੈਂਟਰ ਤੋਂ ਚਿੱਠੀ ਆਈ ਵੀ ਲਾਹੌਰ ਦਾ ਜਿਹੜਾ ਪਲਾਨਿੰਗ ਅਫਸਰ ਸੀ ਮੁਰੀਦ ਹੁਸੈਨ, ਉਹਨਾਂ ਮੈਨੂੰ ਦੱਸਿਆ। ਉਹਨਾਂ ਆਖਿਆ ਯਾਰ ਆ ਬੰਦਾ ਕਿੱਥੋਂ ਲਿਆ, ਬੜੀ ਨਸਤਾਲੀਕ ਉਰਦੂ ਲਿਖਦਾ ਹੈ, ਸਾਨੂੰ ਦੇ ਦਿਓ। ਵਾਹ। ਤੇ ਉਹਨੇ ਆਖਿਆ ਇਹ ਤੇ ਬੰਦਾ ਪੰਜਾਬੀ ਦਾ ਰਾਈਟਰ ਹੈ। ਤਾਂ ਮੈਂ ਇਸ ਗੱਲ ਦਾ ਮਤਲਬ ਇਸ ਗੱਲ ਤੇ ਧਿਆਨ ਤੇ ਆਇਆ ਹੈ ਕਿ ਜ਼ਬਾਨਾਂ ਦਾ ਵਿਗਾੜ ਨਹੀਂ ਕਰਨਾ ਚਾਹੀਦਾ। ਅਗਰ ਉਰਦੂ ਨੂੰ ਬੋਲੋ ਤੇ ਉਹਦੇ ਮੁਹਾਵਰੇ 'ਚ ਉਹਦੇ ਅਖਾਣ ਦੇ ਵਿੱਚ ਬੀੜ ਕੇ ਬੋਲੋ। ਅਗਰ ਪੰਜਾਬੀ ਲਿਖੋ ਜਾਂ ਬੋਲੋ ਤੇ ਉਹਨੂੰ ਉਹਦੇ ਮੁਹਾਵਰੇ ਤੇ ਅਖਾਣ ਦੇ ਵਿੱਚ। ਔਰ ਜਿਹੜੇ ਬੰਦੇ ਨੂੰ ਪੂਰੀ ਜ਼ਬਾਨ ਨਹੀਂ ਆਉਂਦੀ ਹੁੰਦੀ ਉਹ ਕਚਰ ਮਚਰ ਕਰਕੇ ਨਾ ਤੇ ਕੁਤਰਾ ਕਰ ਦਿੰਦਾ, ਜਿਹੜਾ ਕਿ ਠੀਕ ਨਹੀਂ। ਇਹਦੇ ਨਾਲ ਜ਼ਬਾਨਾਂ ਨੂੰ ਨੁਕਸਾਨ ਪੜਦਾ ਹੈ। ਅੱਛਾ ਹਜ਼ੂਰ, ਇਹ ਦੱਸੋ ਕਿ ਤੁਸੀਂ ਮਾਸ਼ਾਅੱਲਾ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਖੇਤੀਬਾੜੀ ਜਾਂ ਵਾਈ ਬੀਜੀ ਕੀਤੀ ਸਿਰਫ, ਜਾਂ ਕੋਈ ਸਰਵਿਸ ਵੀ ਕੀਤੀ? ਨਹੀਂ ਜੀ, ਮੈਂ ਐਮਏ ਤੇ 2 ਕਰ ਲਏ, ਲੇਕਿਨ ਨਾ ਕੁਝ ਸਾਡੀ ਫੈਮਿਲੀ 'ਚ ਇੱਕ ਕਤਲ ਹੋ ਗਿਆ। ਅੱਛਾ, ਉਹਦੀ ਵਜ੍ਹਾ ਨਾਲ ਨਾ ਮੇਰੇ ਅੱਬਾ ਜੀ ਦੀ ਸ਼ਹਾਦਤ ਸੀ। ਉਹ ਸ਼ਹਾਦਤ ਦੀ ਵਜ੍ਹਾ ਨਾਲ ਉਹ ਮੇਰੇ ਮਗਰ ਸਰਗੋਧੇ, ਮੈਂ ਗਵਰਨਮੈਂਟ ਕਾਲਜ ਪੜ੍ਹਦਾ ਹਾਂ ਬੀਏ 'ਚ। ਉਹ ਜਿਹੜਾ ਸੀ ਨਾ ਮੁੰਡਾ ਜਿਹਨੇ ਕਤਲ ਕੀਤਾ ਸੀ, ਉਹ ਇਸ਼ਤਿਹਾਰੀ ਸੀ ਜੀ। ਉਹ ਲੱਭਦਾ ਮੈਨੂੰ ਗਿਆ ਵੀ ਮਾਰ ਛੜੀਏ ਇਹਨੂੰ, ਕੱਲਾ ਹੀ ਪੁੱਤਰ ਹੈ ਵੀ, ਮੈਂ ਵੀ ਕੱਲਾ ਹੀ ਸਾਂ। ਉਹ ਚਲੋ ਦਾਣੇ ਪਾਣੀ ਦੀ ਕੁਦਰਤ ਦਾ ਸਿਲਸਿਲਾ ਹੁੰਦਾ ਹੈ, ਬਚਣਾ ਸੀ। ਲੇਕਿਨ ਉਹਦੇ ਨਾਲ ਨਾ ਮੈਂ ਫਿਰ ਉਹ ਉੱਥੋਂ ਛੱਡ ਕੇ ਆ ਗਿਆ ਵਿੱਚੇ ਹੀ। ਤੇ ਮੈਂ ਕਿਹਾ ਇਹ ਤੇ ਕੰਮ ਖਰਾਬ ਹੈ, ਕਿਤੇ ਕੋਈ ਵਾਧਾ ਘਾਟਾ। ਚਲੋ ਆਪਣੇ ਘਰ ਨਾਲੇ ਬਜ਼ੁਰਗ ਵੀ ਇਕੱਲੇ ਹੀ ਸਨ ਜੀ। ਉਹ ਫਿਰ ਇਸ ਤਰ੍ਹਾਂ ਦੇ ਹਾਲਾਤ 'ਚੋਂ ਹੀ 2-2.5 ਸਾਲ ਲੰਘੇ। ਉਹ ਫਿਰ ਮੇਰੀ ਤਾਲੀਮ ਵਿੱਚ ਹੀ ਛੁੱਟ ਗਈ। ਫਿਰ ਛੁੱਟ ਗਈ ਤੇ ਫਿਰ ਮੈਂ 14 ਸਾਲ ਛੱਡ ਕੇ ਤੇ ਫਿਰ ਮੈਂ ਉਦੋਂ ਮੈਂ ਸਿਰਫ FA ਸਾਲ ਲਈ BA ਤੇ ਕੀਤਾ ਹੀ ਨਹੀਂ ਸੀ। ਅੱਛਾ, ਫਿਰ ਮੈਂ 14 ਸਾਲ ਛੱਡ ਕੇ ਤੇ ਜਨਾਬ ਮੈਨੂੰ ਇੱਕ ਅਹਿਸਾਸ ਸੀ। ਮੈਂ ਕਿਹਾ ਯਾਰ ਮੈਂ ਨਾਮੁਕੰਮਲ ਰਹਿ ਗਿਆ। ਫਿਰ ਮੈਂ BA ਦਾ ਇਮਤਿਹਾਨ ਦਿੱਤਾ 14 ਸਾਲਾਂ ਬਾਅਦ। ਤੇ ਪਹਿਲੀ ਦਫਾ ਜਦੋਂ ਇਮਤਿਹਾਨ ਦਿੱਤਾ ਤੇ ਮੈਂ ਹਾਈ ਸੈਕੰਡ ਡਿਵੀਜ਼ਨ 'ਚ ਪਾਸ ਹੋ ਗਿਆ। ਉਹ ਮੈਂ ਸਮਝਿਆ ਵੀ ਹਾਲੀ ਖੈਰ ਏ। ਉਹ ਫਿਰ ਮੈਂ ਐਮਏ ਇਕਨੋਮਿਕਸ ਕੀਤਾ, ਫਿਰ ਐਮਏ ਪੰਜਾਬੀ ਕੀਤਾ। ਹੁਣ ਮੈਂ ਆਖਿਆ ਕਿ ਹੁਣ ਮੈਂ ਚਲੋ ਬਿਹਤਰ ਹੋ ਗਿਆ ਕੰਮ ਜੀ। ਵਾਹ ਵਾਹ। ਤਾਲੀਮ ਅੱਲਾਹ ਪਾਕ ਨੇ ਦੇ ਦਿੱਤੀ, ਮੁਕੰਮਲ ਤੁਹਾਂ ਕਰ ਲਈ, ਲੇਕਿਨ ਸਰਵਿਸ ਨਹੀਂ ਫਿਰ ਕੋਈ ਕੀਤੀ? ਨਹੀਂ, ਸਰਵਿਸ ਕੀਤੀ ਮੈਂ ਮਹਿਕਮਾ ਡਾਕ 'ਚ 33 ਸਾਲ ਦੀ ਉਮਰ 'ਚ ਮੈਨੂੰ ਮਾੜੀ ਜੀ ਨੌਕਰੀ ਲੱਭ ਗਈ, ਕਲਰਕ ਭਰਤੀ ਹੋ ਗਿਆ ਜੀ। ਉਹ ਫਿਰ ਮੈਂ ਉੱਥੇ ਨਾ, ਕਿਉਂਕਿ ਮੇਰਾ ਜਿਹੜਾ ਧਿਆਨ ਪੰਜਾਬੀ ਵੱਲ ਸੀ, ਉਹ ਫਿਰ ਮੈਂ ਕਿਤੇ ਵੀ ਨਾ ਉਸ ਨੌਕਰੀ ਦੇ ਵਿੱਚ ਅੱਗੇ ਜਾਂ ਉਤਲੇ ਸਕੇਲਾਂ ਵੱਲ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਆਪਣੇ ਕੰਮ ਨੂੰ ਲੱਗਾ ਰਿਹਾ, ਪੰਜਾਬੀ ਲਿਖਣ ਲਿਖਾਉਣ ਦੇ ਨੂੰ। ਕਿਉਂ ਮੈਂ ਸਮਝਦਾ ਸਾਂ ਇਹ ਵੱਡਾ ਕੰਮ ਹੈ, ਇਹ ਜਿਉਂਦਿਆਂ ਰੱਖਣ ਵਾਲਾ ਕੰਮ ਹੈ। ਹਾਂਜੀ, ਤੇ ਨੌਕਰੀ ਤੇ ਉਹ ਜਿੰਨੀ ਮਰਜ਼ੀ ਕਰ ਲਓ। ਤੇ ਮੈਂ ਐਮਏ ਕੀਤਾ ਸੀ,
ਇਕਨੋਮਿਕਸ ਦਾ ਮੈਂ ਟਿਊਸ਼ਨਾਂ ਵੀ ਪੜ੍ਹਾਉਂਦਾ ਤੇ ਮੈਂ ਬੜੇ ਪੈਸੇ ਕਮਾ ਲੈਂਦਾ। ਐਮਏ ਦਾ ਇਕਨੋਮਿਕਸ ਬੜਾ ਅੱਛਾ ਬੜਾ ਤਗੜਾ ਮਜ਼ਮੂਨ ਹੈ। ਲੇਕਿਨ ਨਹੀਂ, ਮੈਂ ਸਮਝਿਆ ਕਿ ਮੇਰੀ ਮਾਂ ਦੇ ਸਿਰ ਤੋਂ ਲੀੜਾ ਲੱਥਾ ਹੈ ਤੇ ਮੈਂ ਲੋਕਾਂ ਦੀਆਂ ਦਿੰਦਾ ਫਿਰਾਂ ਤੇ ਮੈਂ ਕੁਝ ਨਾ ਕਰਾਂ ਤੇ ਠੀਕ ਨਹੀਂ, ਇਹ ਅਲਾਮੇ ਵਾਲੀ ਗੱਲ ਹੈ। ਇਸ ਵਾਸਤੇ ਮੈਂ ਇਸੇ ਕੰਮ ਨੂੰ ਜਿੰਨੇ ਜੋਗਾ ਆਇਆ ਸਾਂ, ਜਿੰਨੇ ਮੇਰੇ ਕੋਲ ਵਸੀਲੇ ਸਨ, ਇਹਦੇ ਨਾਲ ਮਤਲਬ ਇਹ ਕਿਤਾਬਾਂ ਵੀ ਲਿਖੀਆਂ, ਕੋਈ 15-16 ਕਿਤਾਬਾਂ ਮੇਰੀਆਂ ਛਪ ਗਈਆਂ, ਜਿਨ੍ਹਾਂ ਦੇ ਵਿੱਚੋਂ ਇੱਕ ਇਕੱਲੀ 5 ਜਿਲਦਾਂ ਦੀ ਆਖਣ ਲੋਕ ਸਿਆਣੇ ਪਲਾਕ ਅਦਾਰੇ ਨੇ ਛਾਪੀ ਹੈ, ਪੰਜਾਬੀ ਅਖਾਣ ਤੇ ਉਹਨਾਂ ਦਾ ਵੇਰਵਾ, ਜਿਹਦੇ 'ਚ ਬਕੌਲ ਡਾਕਟਰ ਜਿਹੜੀ ਆ ਜਿੱਦਾਂ ਦਾ ਅੱਗੇ ਨਾਂ ਲੈ ਰਹੇ ਸਾਂ ਲੁਬਨਾ ਅਖਲਾਕ, ਉਹਨਾਂ ਨੇ ਕਿਹਾ ਕਿ 32,000 ਅਖਾਣ ਉਹਨਾਂ ਦੇ ਵਿੱਚ ਨੇ। ਮੈਂ ਸਮਝਦਾ ਕੋਈ 28,000 ਨੇ ਜੀ, ਤੇ ਕਿਉਂਕਿ ਉਹਨਾਂ ਉਹਦੇ ਤੇ PhD ਕੀਤੀ, ਉਹਨਾਂ ਦੱਸਿਆ ਕਿ 32,000 ਅਖਾਣ। ਤੋ ਫਿਰ ਅਸੀਂ ਇਸ ਕੰਮ ਨੂੰ ਲੱਗ ਪਏ। ਫਿਰ ਚੱਲ ਮੈਂ ਲੋਕਲ ਜਿਹੜੇ ਸਾਡੇ ਲੋਕ ਕਿੱਸੇ ਨੇ ਉਹ ਵੀ ਕਾਫੀ, ਮਤਲਬ ਪੂਰਨ ਬਾਣੀ, ਪੂਰਨ ਭਗਤ ਦਾ ਕਿੱਸਾ ਮੈਂ ਲਿਖਿਆ ਜਿਹਦਾ ਨਾਂ ਪੂਰਨ ਬਾਣੀ ਸੀ, 92 ਸ਼ੇਰਾਂ 'ਚ। ਵਾਹ। ਕਿਉਂਕਿ ਮੇਰੀ ਵਾਰੀ ਵੀ ਰੱਬੋਂ ਹੀ 92 ਤੇ ਆਈ ਤੇ 92 ਇਸਮੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਹਰਫ ਅਬਜਦ ਹੈ ਤੇ ਮੈਂ ਫਿਰ ਉਹਨੂੰ 92 ਸ਼ੇਰਾਂ ਤੇ ਪੂਰਾ ਕੀਤਾ। ਵਾਹ। ਤੇ ਉਹਦੇ ਤੋਂ ਬਾਅਦ ਫਿਰ ਮੈਂ ਹੀਰ ਦਾ ਕਿੱਸਾ ਵੇਖਿਆ, ਲਿਖਿਆ। ਇਹ ਮੈਂ ਜਦੋਂ ਕਿਉਂਕਿ ਮੈਂ ਹੀਰ ਵਾਰਿਸ ਸ਼ਾਹ ਨੂੰ ਤੇ ਬੜਾ ਪੜ੍ਹਿਆ ਸੀ ਜੀ, ਲੇਕਿਨ ਮੈਂ ਸਮਝਦਾ ਸਾਂ ਇਹ ਜਿਹੜੀ ਕਹਾਣੀ ਹੈ ਥੋੜ੍ਹੀ ਜਿਹੀ ਨਾ ਇਹਦੇ ਅੰਦਰ ਜੋ ਧਰਤੀ ਵਾਸੀਆਂ ਦੀ ਜਾਂ ਜਿਹੜਾ ਬਿਹੇਵੀਅਰ ਵਿਖਾਇਆ ਜਾ ਰਿਹਾ, ਜਿਹੜਾ ਪੇਂਟ ਕੀਤਾ ਜਾ ਰਿਹਾ, ਇਹ ਇਹਦੇ ਨਾਲ ਨਹੀਂ ਮਿਲਦਾ। ਸਾਡੇ ਲੋਕ ਇੰਜ ਦੇ ਹੁੰਦੇ ਨਹੀਂ। ਅੱਛਾ, ਤੇ ਇੱਕ ਮੇਰਾ ਆਪਣਾ ਵਿਚਾਰ ਸੀ, ਉਹ ਫਿਰ ਮੈਂ ਉਹਨੂੰ ਮਤਲਬ ਸੱਚ ਬਾਣੀ ਕਿੱਸਾ ਹੀਰ ਰਾਂਝਾ ਹਾਂਜੀ ਲਿਖਿਆ। ਉਹਦੇ ਵੀ 2-3 ਐਡੀਸ਼ਨ ਛਪ ਚੁੱਕੇ ਨੇ, 2 ਇੱਥੋਂ ਦੇ, ਇੱਕ ਦਿੱਲੀ ਤੋਂ ਗੁਰਮੁਖੀ 'ਚ। ਵਾਹ ਵਾਹ। ਹਾਂਜੀ, ਫਿਰ ਮੈਂ ਕਿੱਸਾ ਜਿਹੜਾ ਨਾ ਜੀ ਦੁੱਲਾ ਭੱਟੀ ਦਾ ਨਾ ਸਾਰੀ ਮਿਰਜ਼ਾ ਸਾਹਿਬਾਂ ਜੀ ਹਾਂਜੀ ਰਾਠ ਬਾਣੀ, ਉਹਦੇ 'ਚ ਵੀ ਮੈਂ ਬਕਾਇਦਾ ਸੰਨ ਵੀ ਮੈਂਸ਼ਨ ਕੀਤੇ ਔਰ ਪੂਰੀ ਖੋਜ ਕਰਕੇ, ਬਲਕਿ ਜਿਹੜਾ ਮਿਰਜ਼ਾ ਸਾਹਿਬਾਂ ਦੇ ਮਜ਼ਾਰ ਤੇ ਜਿਹੜੇ ਤਾਰੇ ਉਹਨਾਂ ਨੇ ਉਹ ਤਖਤੀਆਂ ਲਾਈਆਂ ਨੇ ਨਾ, ਉਹ ਮੇਰੇ ਵਾਲੀਆਂ ਖੋਜੀਆਂ ਤਾਰੀਖਾਂ ਲਿਖ ਕੇ ਨਾ। ਵਾਹ। ਤੇ ਇਲਿਆਸ ਘੁੰਮਣ ਸਨ, ਇੱਥੇ ਸਨ ਬਾਬਡਾ ਦੇ ਚੀਫ ਸਨ ਪਲਾਨ ਦੇ, ਉਹਨਾਂ ਨੇ ਬਕਾਇਦਾ ਫਿਰ ਉੱਥੇ ਜਾ ਕੇ ਉਹ ਤਖਤੀਆਂ ਲਵਾਈਆਂ। ਵਾਹ 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 ਜੀ। ਅੱਛਾ ਮੇਰੇ ਆਕਾ, ਤੁਸੀਂ ਮਾਸ਼ਾਅੱਲਾ ਅੱਲਾਹ ਪਾਕ ਨੇ ਤੁਹਾਡੇ ਕੋਲੋਂ ਬੜਾ ਕੰਮ ਲਿਆ। ਤੁਸੀਂ ਕਿਉਂਕਿ ਸੂਫੀਆ ਨੂੰ ਮੰਨਣ ਵਾਲੇ ਹੋ। ਮੈਂ ਇਸ ਵਾਸਤੇ ਇਹ ਨਹੀਂ ਆਂਦਾ ਪਿਆ ਵੀ ਤੁਸਾਂ ਕੀਤਾ, ਮੈਂ ਨਾ ਅੱਲਾ ਨੇ ਤੁਹਾਡੇ ਕੋਲੋਂ ਲਿਆ। ਬੰਦਾ ਤੇ ਕੱਖ ਵੀ ਨਹੀਂ, ਬੰਦਾ ਤੇ ਸਾਰੀ ਮਰਜ਼ੀ ਨਾਲ ਲੈ ਸਕਦਾ। ਮਾਸ਼ਾਅੱਲਾ ਐਸਾ ਕੰਮ ਕੀਤਾ, ਐਸਾ ਤਹਿਕੀਕੀ ਬੜੀ ਖੋਜ ਪੜਚੋਲ ਕਰਕੇ ਤੁਸਾਂ ਮਾਸ਼ਾਅੱਲਾ ਕੰਮ ਕੀਤੇ ਨੇ। ਇਸ ਜ਼ੁਬਾਨ ਦੇ ਨਾਲ ਜਿਹੜਾ ਤੁਹਾਡਾ ਇਸ਼ਕ ਹੈ ਉਹ ਵੀ ਮਾਸ਼ਾਅੱਲਾ ਬੜਾ ਹੀ ਸਲਾਹਣਯੋਗ ਹੈ। ਤੁਸੀਂ ਇਹ ਦੱਸੋ ਕਿ ਤੁਹਾਡੀ ਇਹ ਮਾਂ ਬੋਲੀ ਹੈ, ਸਾਡੀ ਇਹ ਮਾਂ ਬੋਲੀ ਹੈ। ਸਾਡੇ ਪਾਕਿਸਤਾਨ ਦੇ ਵਿੱਚ ਹੀ ਵੇਖੋ ਜੀ, ਸੂਬਾ KPK ਜਿਹੜਾ ਉਹਦੇ ਵਿੱਚ ਪਸ਼ਤੋ ਪੜ੍ਹਾਈ ਜਾ ਰਹੀ ਹੈ, ਸਿੰਧ 'ਚ ਸਿੰਧੀ ਪੜ੍ਹਾਈ ਜਾ ਰਹੀ ਹੈ। ਪੰਜਾਬ ਵਿੱਚ ਪੰਜਾਬੀ ਕਿਉਂ ਨਹੀਂ ਪੜ੍ਹਾਈ ਜਾਂਦੀ? ਪੰਜਾਬੀ ਵਿੱਚ ਕੀ ਕਮੀ ਹੈ? ਜਦੋਂ ਕਿ ਅਸੀਂ ਤਾਂ ਸਮਝਦੇ ਹਾਂ ਸਾਡੀ ਤੇ ਜਾਚੇ ਪੰਜਾਬੀ ਇਸ ਧਰਤੀ ਦੀਆਂ ਸਾਰੀਆਂ ਜ਼ੁਬਾਨਾਂ ਤੋਂ ਕਦੀਮ ਜ਼ੁਬਾਨ ਹੈ, ਸਭ ਤੋਂ ਰਿਚ ਲੈਂਗੁਏਜ ਹੈ, ਸਭ ਤੋਂ ਭਰਵਾਂ ਭੰਡਾਰ ਹੈ ਲਫ਼ਜ਼ਾਂ ਦਾ। ਹਾਂਜੀ, ਤੇ ਪੰਜਾਬੀ ਕਿਉਂ ਪਿੱਛੇ ਰਹਿ ਗਈ? ਮੈਂ ਅਰਜ਼ ਕਰਨਾ, ਜਿੱਥੋਂ ਤੱਕ ਪੰਜਾਬੀ ਦੇ ਵਡਿੱਪਣ ਦੀ ਗੱਲ ਹੈ, ਆਸਫ ਖਾਨ ਮਰਹੂਮ ਸਾਡੇ ਬੜੇ ਪਿਆਰੇ ਇੱਕ ਰਾਈਟਰ ਹੋਏ, ਵੱਡੇ ਸਨ ਸਾਡੇ ਤੋਂ, ਪੰਜਾਬੀ ਅਦਬੀ ਬੋਰਡ ਦੇ ਸੈਕਟਰੀ ਸਨ ਜੀ। ਉਹਨਾਂ ਨੇ ਕਿਤਾਬ ਲਿਖੀ ਕਾਣ ਲੇਖਾ ਜੀ। ਕਾਣ ਉਹਨਾਂ ਮਸਦਰ ਦੇ ਮਾਇਨੇ 'ਚ ਲਿਆ ਕਿ ਮਸਦਰਾਂ ਦਾ ਲੇਖਾ ਜੀ। ਉਹਦੇ 'ਚ ਕਿਸੇ ਵੀ ਜ਼ਬਾਨ ਦਾ ਅਗਰ ਤੁਸੀਂ ਉਹਨੂੰ ਵੱਡਾ ਛੋਟਾ ਵੇਖਣਾ ਚਾਹੋ ਤੇ ਉਹਦੇ ਮਸਦਰਾਂ ਤੋਂ ਵੇਖੋ। ਬਿਲਕੁਲ। ਫਾਰਸੀ ਸਿਰਫ 324 ਮਸਦਰ ਨੇ, ਛੋਟੀ ਜੀ ਜ਼ਬਾਨ ਹੈ ਜੀ। ਅਰਬੀ ਦੇ 1500 ਮਸਦਰ ਨੇ ਜੀ। ਔਰ ਅਰਬੀ ਲੋਕ ਦੂਜੀ ਪੂਰੀ ਦੁਨੀਆ ਨੂੰ ਅਜਮੀ ਸਮਝਦੇ ਨੇ। ਅਜਮੀ ਦਾ ਮਤਲਬ ਗੂੰਗਾ। ਅੱਛਾ, ਉਹ ਮੁਲਿਸਨਾ ਆਂਦੇ ਨੇ। ਹਾਂਜੀ ਹਾਂਜੀ, ਲੇਕਿਨ ਉਹ ਐਡੇ ਮਾਣ ਨਾਲ ਆਪਣੀ ਜ਼ਬਾਨ ਕੇ ਪੂਰੀ ਦੁਨੀਆ ਗੂੰਗੀ ਹੈ ਤੇ ਅਸੀਂ ਅਹਿਲ ਵੱਡੇ ਜ਼ਬਾਨ ਵਾਲੇ ਆ। ਲੇਕਿਨ ਆਸਫ ਖਾਨ ਸਾਹਿਬ ਨੇ ਉਸ ਕਿਤਾਬ ਦੇ ਵਿੱਚ 2300 ਮਸਦਰ ਪੰਜਾਬੀ ਦੇ ਦਿੱਤੇ ਹੋਏ। ਵਾਹ ਵਾਹ ਵਾਹ। ਔਰ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਕੁਝ 200 ਮਸਦਰ ਹੋਰ ਵੀ ਲੱਭੇ ਨੇ, ਉਹ ਮੈਂ ਅਗਲੇ ਐਡੀਸ਼ਨ 'ਚ ਪਾਵਾਂਗਾ। ਲੇਕਿਨ ਉਹਨਾਂ ਨੂੰ ਜ਼ਿੰਦਗੀ ਨੇ ਮੁਹਲਤ ਨਾ ਦਿੱਤੀ ਤੇ ਉਹ ਅੱਲਾ ਨੂੰ ਪਿਆਰੇ ਹੋ ਗਏ। ਵਾਹ। ਤੋ ਗੱਲ ਇਹ ਹੈ ਕਿ ਇਹ ਏਡੀ ਵੱਡੀ ਜ਼ਬਾਨ ਹੈ, ਦੁਨੀਆ ਦੀ 8ਵੀਂ ਵੱਡੀ ਜ਼ਬਾਨ ਹੈ। ਲੇਕਿਨ ਗੱਲ ਇਹ ਹੈ ਕਿ ਕਿਸੇ ਵੀ ਘਰ ਵਾਲੇ ਦੀ ਅਗਰ ਘਰ ਦੀ ਆਪਣੀ ਮਾਂ ਭੈਣ ਦੀ ਇੱਜ਼ਤ ਅਸੀਂ ਆਪ ਕਰਨਾ ਨਾ ਸਿੱਖਾਂਗੇ, ਆਪਣੇ ਘਰ ਦੀ ਰਾਖੀ ਅਸੀਂ ਆਪ ਕਰਨਾ ਨਾ ਸਿੱਖਾਂਗੇ ਤੇ ਮੰਗੇ ਲੀੜੇ ਪੰਜਾਬੀਆਂ ਦਾ
ਜਿਹੜਾ ਬੜਾ ਵੱਡਾ ਦੁਖਾਂਤ ਤੇ ਜਿਹਨੂੰ ਟ੍ਰੈਜੇਡੀ ਆਂਦੇ ਨੇ, ਉਹ ਇਹ ਹੈ ਕਿ ਇਹਨਾਂ ਕਾਫੀ ਗੁਲਾਮੀ ਹੰਡਾਈ ਹੈ। ਹਾਂਜੀ, ਔਰ ਉਹ ਗੁਲਾਮੀ ਜਿਹੜੀ ਹੈ ਨਾ, ਗੁਲਾਮ ਬਣ ਜਾਣਾ ਤੇ ਕੋਈ ਬੁਰੀ ਗੱਲ ਨਹੀਂ, ਬੰਦੇ ਬਣਦੇ ਰਹਿੰਦੇ ਨੇ, ਬੜੀਆਂ ਬੜੀਆਂ ਵੱਡੀਆਂ ਕੌਮਾਂ ਵੀ ਗੁਲਾਮ ਬਣਦੀਆਂ ਨੇ, ਲੇਕਿਨ ਗੁਲਾਮ ਹੋ ਜਾਣਾ ਸਭ ਤੋਂ ਵੱਡਾ ਕਸੂਰ ਹੈ। ਵਾਹ। ਗੁਲਾਮ ਹੁੰਦਾ ਕਦੋਂ ਹੈ? ਜਦੋਂ ਕੋਈ ਪੱਖੂ ਪਿੰਜਰੇ ਦੇ ਵਿੱਚ ਅਸੀਂ ਪਾਉਂਦੇ ਹਾਂ ਤੇ ਜਿੰਨਾ ਚਿਰ ਉਹ ਕੰਧਾਂ ਨਾਲ ਟੱਕਰਾਂ ਮਾਰਦਾ ਰਹਿੰਦਾ ਉਹਨਾਂ ਚਿਰ ਗੁਲਾਮ ਨਹੀਂ ਹੋਇਆ ਹੁੰਦਾ। ਵਾਹ ਵਾਹ ਵਾਹ। ਜਦੋਂ ਅੰਦਰ ਚੁੱਪ ਕਰਕੇ ਤੇ ਉਹ ਪਿੰਜਰੇ ਦੇ ਇੱਕ ਪਾਸੇ ਸਮਝੌਤਾ ਕਰਕੇ ਬਹਿ ਜਾਂਦਾ, ਉਦੋਂ ਗੁਲਾਮ ਹੋ ਜਾਂਦਾ ਹੈ। ਸਾਡੇ ਦੁੱਖ ਦੀ ਗੱਲ ਇਹ ਵੇ ਕਿ ਅਸੀਂ ਉਹ ਜਿਹੜੀਆਂ ਮਾਰਾਂ ਤੇ ਦਬਾੜਾਂ ਧਾਰਵੀਆਂ ਦੀਆਂ ਸਹਿੰਦੇ ਰਹੇ, ਉਹ ਕਿੱਥੋਂ ਲੱਗ ਕੇ 10ਵੀਂ 12ਵੀਂ ਸਦੀ ਤੋਂ ਲੱਗ ਕੇ 8ਵੀਂ 9ਵੀਂ 10ਵੀਂ ਸਦੀ ਤੋਂ ਲੱਗ ਕੇ ਜੀ, ਉਹਦੇ ਨਾਲ ਸਾਡੇ ਮਤਲਬ ਜਿਹੜਾ ਵੀ ਆਇਆ ਉਹਨੇ ਆਪਣੀ ਜ਼ਬਾਨ ਲਿਆ ਕੇ ਸਾਡੇ ਤੇ ਲਾਈ ਜੀ, ਔਰ ਅਸੀਂ ਮੰਗੇ ਲੀੜੇ ਪਾਣ ਲੱਗ ਪਏ। ਔਰ ਮੰਗੇ ਲੀੜੇ ਪਾਣ ਦਾ ਅੰਗਰੇਜ਼ੀ ਚਾਹੁੰਦੇ ਨੇ ਬਾਰੋਡ ਬੀਅਰ ਸੈਲਡਮ ਫਿਟ, ਜੀ, ਉਹ ਪੂਰੇ ਨਹੀਂ ਆਉਂਦੇ। ਤੋ ਇਸ ਵਾਸਤੇ ਅਸਾਂ ਜਿਹੜਾ ਪੈਂਟ ਦੇ ਬਟਨ ਕੋਟ ਨਾਲ ਮੇਲ ਕੇ ਸਾਡਾ ਕੁੱਬ ਨਿਕਲ ਗਿਆ ਪੰਜਾਬੀਆਂ ਦਾ। ਔਰ ਇਹ ਕੁੱਬ ਉਦੋਂ ਹੀ ਨਿਕਲਣਾ ਜਦੋਂ ਅਸੀਂ ਪੰਜਾਬੀ ਬਣਾਂਗੇ, ਅਸੀਂ ਪੰਜਾਬੀ ਬੋਲਣਾ ਸ਼ੁਰੂ ਕਰਾਂਗੇ, ਪੰਜਾਬੀ ਹੋਣ ਤੇ ਅਸੀਂ ਮਾਣ ਕਰਾਂਗੇ। ਹਾਂਜੀ, ਕਿ ਸਾਡੀ, ਮੈਂ ਦੱਸਿਆ ਜਿਸ ਤਰ੍ਹਾਂ ਕਿ ਏਡੀ ਵੱਡੀ ਜ਼ਬਾਨ, ਔਰ ਏਡੀ ਵੱਡੀ ਜ਼ਬਾਨ ਨੂੰ ਉਹਦੇ ਬੋਲਣ ਵਾਲੇ ਏਡੇ ਛੋਟੇ ਮਿਲ ਗਏ। ਹਾਂਜੀ, ਕਿ ਉਹ ਨਾ ਬੜਾ ਢੀਠਾਂ ਅੰਗਰਾਂ ਨੇ, ਮੈਨੂੰ ਯਾਰ ਪੰਜਾਬੀ ਸਮਝ ਨਹੀਂ ਆਉਂਦੀ। ਮੈਂ ਸਮਝਦਾ ਜਿਹੜੇ ਪੰਜਾਬੀ ਨੂੰ ਪੰਜਾਬੀ ਨਹੀਂ ਆਉਂਦੀ ਉਹਦੇ ਵਾਸਤੇ ਸ਼ਰਮ ਦੀ ਗੱਲ ਹੈ, ਕਿਉਂਕਿ ਉਹ ਇੱਥੋਂ ਦਾ ਪਾਣੀ ਪੀ ਰਿਹਾ, ਇੱਥੋਂ ਦਾ ਅਨਾਜ ਖਾ ਰਿਹਾ ਤੇ ਉਹਨੂੰ ਇਸ ਧਰਤੀ ਦੀ ਜ਼ਬਾਨ ਨਾ ਆਏ। ਹਾਂਜੀ, ਮੈਂ ਜਰਮਨੀ ਗਿਆ 1980 'ਚ, ਤੇ ਉੱਥੇ ਨਾ ਇੱਕ ਬੁੱਢਾ ਸੀ, ਬਜ਼ੁਰਗ ਜਿਹਾ, ਤੇ ਮੈਂ ਟ੍ਰੇਨ 'ਚ ਸਫ਼ਰ ਕਰ ਰਿਹਾ ਸਾਂ। ਉਹ ਜਿਹੜੀ ਸ਼ਨਿਲ ਸੂਕ ਉਹਨੂੰ ਆਂਦੇ ਸਨ, ਤੇਜ਼ ਚੱਲਣ ਵਾਲੀ ਗੱਡੀ ਜੀ। ਤਾਂ ਮੈਂ ਉਹਨੂੰ ਨਾ ਜਰਮਨ ਥੋੜ੍ਹੀ ਬਹੁਤੀ ਬੋਲ ਲੈਂਦਾ ਸਾਂ, ਤੇ ਮੈਂ ਉਹਨੂੰ ਆਖਿਆ ਵੂਲਨ ਦੀ ਸਪਰੈਖਨ ਇੰਗਲਿਸ਼, ਕਿ ਮੇਰੇ ਨਾਲ ਅੰਗਰੇਜ਼ੀ 'ਚ ਗੱਲ ਕਰੋਗੇ? ਉਹ ਤੇ ਪੈ ਗਿਆ ਕੁੱਦ ਕੇ, ਆਂਦਾ ਮੈਂ ਕੋਈ ਗੁਲਾਮ ਆ ਕਿਸੇ ਦੀ ਜ਼ਬਾਨ ਬੋਲਾਂ? ਤੂੰ ਇੱਥੇ ਰਹਿਣਾ ਤੇ ਜਰਮਨ ਸਿੱਖ, ਉਹਦਾ ਵਿਕ ਦਾ ਮਤਲਬ ਸੀ ਗਲਜੇ ਪੈ ਜਾ, ਦਫਾ ਹੋ ਜਾ। ਤੋ ਗੱਲ ਇਹ ਹੈ, ਜਿਹੜੀਆਂ ਜ਼ਿੰਦਾ ਕੌਮਾਂ ਨੇ ਉਹ ਆਪਣੀ ਜ਼ਬਾਨ, ਆਪਣਾ ਭਰੇਵਾ, ਆਪਣੀ ਨਸਲ, ਹਾਂਜੀ, ਉਹਦੇ 'ਤੇ ਮਾਣ ਕਰਦੀਆਂ ਨੇ। ਆ ਜਿਹੜੀਆਂ ਮੈਂ YouTube ਚੈਨਲ ਤੋਂ ਨਸਲਾਂ 'ਤੇ ਕਰ ਰਿਹਾ, ਇਹ ਵੀ ਕੰਮ ਯੂਨੀਵਰਸਿਟੀਆਂ ਦਾ ਸੀ। ਵਾਹ। ਇਸ ਧਰਤੀ 'ਚ ਕਿਹੜੇ ਕਿਹੜੇ ਕਬੀਲੇ ਨੇ, ਉਹਨਾਂ ਦਾ ਪਿਛੋਕੜ ਕੀ ਹੈ, ਉਹ ਸਾਰਾ ਸਿਲਸਿਲਾ। ਕੁਝ ਉਹ ਕਬੀਲੇ ਜਿਨ੍ਹਾਂ ਨੂੰ ਅਸੀਂ ਮਤਲਬ ਵਰਕਿੰਗ ਕਲਾਸ ਆਉਂਦੇ ਹਾਂ, ਹਾਂਜੀ, ਉਹ ਕਿਹੜੀ ਦੁਬਾਰ ਤੇ ਕਿਹੜੀ ਲਤਾੜ ਦੇ ਨਤੀਜੇ 'ਚ ਬਣੇ। ਹਾਂਜੀ, ਮਤਲਬ ਮੇਰਾ ਇਹ ਵਿਚਾਰ ਹੈ ਕਿ ਅਸਲੋਂ ਉਹ ਵੀ ਸਾਡੇ ਵਿੱਚੋਂ ਹੀ ਸਨ, ਲੇਕਿਨ ਜਿਹੜੀ ਵੇਲੇ ਦੀ ਦਬਾੜ, ਵਾਰੀਅਰ ਕਬੀਲੇ ਸਨ, ਕੈਦੀ ਕਰ ਲੈਂਦੇ ਸਨ। ਕੈਦੀ ਕਰਕੇ ਜਿਹਨੂੰ ਕੈਦੀ ਕਰ ਲਿਆ ਉਹਨੂੰ ਆਖਿਆ ਚਲੋ ਤੂੰ ਸਾਡੀਆਂ ਜੁੱਤੀਆਂ ਸਿਆ ਕਰ, ਤੂੰ ਸਾਡੀਆਂ ਤਲਵਾਰਾਂ ਬਣਾਇਆ ਕਰ, ਹਾਂਜੀ, ਤੂੰ ਸਾਡੇ ਕੱਪੜੇ ਉਣਿਆ ਕਰ। ਉਹ ਇੰਝ ਕਰਕੇ ਤੇ ਜਿਹੜੇ ਕਬੀਲੇ ਉਹ ਜਿਹੜੇ ਨੇ ਉਹ ਵੀ ਵਜੂਦ 'ਚ ਆ ਗਏ। ਬੁਨਿਆਦੀ ਤੇ ਬਾਬੇ ਆਦਮ ਦੀ ਨਸਲ ਸੀ, ਔਰ ਉਹ ਸਾਰੇ ਉੱਥੋਂ ਟੁਰੇ। ਤੋ ਗੱਲ ਇਹ ਹੈ ਕਿ ਸਾਡੇ ਲੋਕਾਂ ਦੇ ਅੰਦਰ ਇਹ ਜਿਹੜਾ ਗੁਲਾਮੀ ਦਾ ਅਹਿਸਾਸ ਹੈ, ਜਿਸ ਤਰ੍ਹਾਂ ਮੈਂ ਨਜ਼ਮ ਸੁਣਾਈ ਕਿ ਜਿੰਨਾ ਤੀਕ ਅਹਿਸਾਸ ਬੰਦੇ ਵਿੱਚ ਜੀਂਦਾ ਹੈ, ਬੰਦਾ ਵੀ ਬਸ ਉਹਨਾਂ ਤੀਕਰ ਜੀਂਦਾ ਹੈ। ਸਾਡੇ ਸਿੰਧ ਵਾਲੇ ਨੇ, ਮੇਰਾ ਸਿੰਧ ਨਾਲ ਬੜਾ ਤਾਲੁਕ ਹੈ, ਮੈਂ ਸਿੰਧੀ ਪੜ੍ਹ ਪੁੜ ਵੀ ਲੈਣਾ, ਸਮਝ ਵੀ ਲੈਣਾ। ਹਾਂਜੀ, ਉਹ ਬੜੇ ਮਾਣ ਨਾਲ ਆਪਣੀ ਜ਼ਬਾਨ ਜਿਹੜੀ ਹੈ, ਉਹਨਾਂ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਪੀਰ ਭਗਾੜੇ ਦੀ ਤਾਰੀਖ 'ਚ ਉਹਦੇ 'ਚ ਆਖਿਆ ਮਰਸੂ ਮਰਸੂ ਸਿੰਧ ਨਾ ਡੇਸੂ। ਹਾਂਜੀ, ਲੇਕਿਨ ਅਸੀਂ ਉਦੋਂ ਵੀ ਸਾਡੇ ਲੋਕ ਮਤਲਬ ਅੰਗਰੇਜ਼ਾਂ ਦੇ ਵੀ ਝੋਲੀ ਚੱਕ ਬਣਦੇ ਰਹੇ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਲੋਕਾਂ ਲੜਾਈਆਂ ਨਹੀਂ ਲੜੀਆਂ। ਮਤਲਬ ਜ਼ਹੀਰੁੱਦੀਨ ਬਾਬਰ ਦੀ ਕਿਤਾਬ ਤੁਸਕੇ ਬਾਬਰੀ ਪੜ੍ਹ ਲਓ, ਉਹਨੇ ਸਾਨੂੰ ਜੱਟਾਂ ਨੂੰ ਗਾਲਾਂ ਕੱਢੀਆਂ ਨੇ। ਉਹਨੇ ਆਖਿਆ ਪਸਰੂਰ ਤੇ ਸਿਆਲਕੋਟ ਦੇ ਵਿਚਕਾਰ ਇਹਨਾਂ ਸਾਡੇ ਤੇ ਹਮਲਾ ਕਰਕੇ ਤੇ ਮੇਰਾ ਸਭ ਕੁਝ ਖੋਹ ਕੇ ਲੈ ਗਿਆ। ਜਿਹਨੂੰ ਜ਼ਹੀਰੁੱਦੀਨ ਬਾਬਰ ਦੀ 12,000 ਫੌਜ ਨੇ ਇਬਰਾਹਿਮ ਲੋਧੀ ਦੀ 2 ਲੱਖ ਫੌਜ ਨੂੰ 12 ਵਜੇ ਨੂੰ ਲੰਮਿਆ ਪਾ ਦਿੱਤਾ ਸੀ ਮੁਗਲਾਂ ਦੀ ਨੂੰ। ਹਾਂਜੀ, ਉਸ ਫੌਜ ਨੂੰ ਕੁੱਟ-ਕੁੱਟ ਕੇ ਇੱਥੇ ਸਾਡੇ ਲੋਕਾਂ ਨੇ ਉਹਨੂੰ ਘੱਲਿਆ। ਮਹਿਮੂਦ ਗਜ਼ਨਵੀ ਨੇ 17 ਹਮਲੇ ਹਿੰਦੁਸਤਾਨ ਦੇ ਕੀਤੇ। ਅੱਛਾ, ਤੋ ਸਪਾਰੇ ਵੇਚਣ ਤੇ ਆਉਂਦੇ ਹੀ ਨਹੀਂ ਸਨ, ਆਪਣੇ ਕੰਮ ਆਉਂਦੇ ਸਨ, ਜਿਹੜਾ ਕੰਮ ਹਮਲਾਵਰਾਂ ਦਾ ਹੁੰਦਾ ਹੈ। ਅੱਛਾ, ਤੇ ਉਹਨੂੰ 16 ਦਫਾ ਇਹਨਾਂ ਸਾਡਿਆਂ ਵੱਡਿਆਂ ਨੇ ਮੁਲਤਾਨ ਉਹਨੂੰ ਆਖਿਆ ਸਾਡਾ ਹਿੱਸਾ ਦੇ ਕੇ ਜਾ। ਤੋ ਗੱਲ ਇਹ ਹੈ ਕਿ ਲੜਾਈਆਂ ਇਹਨਾਂ ਬੜੀਆਂ ਲੜੀਆਂ ਨੇ। ਤੁਸੀਂ ਗੌਰ ਫਰਮਾਓ ਕਿ ਹਰ 6 ਮਹੀਨਿਆਂ ਬਾਅਦ ਇਹ ਜਿਹੜੇ ਸੈਂਟਰਲ ਏਸ਼ੀਆ ਦੇ ਭੁੱਖੇ ਲੋਕ ਸਨ, ਇਹ ਆ ਜਾਂਦੇ ਸਨ। ਜਦੋਂ ਉੱਥੇ ਚੋਖੀ ਠੰਡ ਹੋ ਜਾਂਦੀ ਸੀ, ਬਰਫਾਂ ਪੈਣੀਆਂ ਸ਼ੁਰੂ ਹੁੰਦੀਆਂ ਸਨ, ਕੱਖ ਕੰਡਾ ਦਿਸਦਾ ਨਹੀਂ ਸੀ, ਨਾ ਉੱਥੇ ਹੁੰਦਾ ਸੀ। ਇਹਨਾਂ ਆਖਿਆ ਇੱਥੇ ਸਿਆਲ ਸੌਖਾ ਲੰਘਾ ਲਾਂਗੇ, ਨਾਲੇ ਖਾਵਾਂ ਪੀਆਂਗੇ, ਨਾਲੇ ਲੁੱਟਾਂ ਮਾਰਾਂਗੇ। ਤੋ ਇਹ ਇੱਥੇ ਆ ਜਾਂਦੇ ਸਨ। ਔਰ ਇਹ ਜਿਹੜੇ ਬੰਦੇ ਨੂੰ ਵੇਖੋ ਨਾ, ਅਸੀਂ ਆ ਘਰ ਕਿੰਨੇ ਚਿਰ 'ਚ ਬਣਾਉਂਦੇ ਹਾਂ, ਜਿਵੇਂ ਸਭ। ਅੱਛਾ,
ਤੁਸੀਂ ਹੁਣ ਤੁਹਾਨੂੰ 6 ਮਹੀਨਿਆਂ ਬਾਅਦ ਤੁਹਾਡੇ ਘਰ ਨੂੰ ਕੋ ਅੱਗ ਲਾ, ਇਹਨਾਂ ਦਾ ਤੇ ਤਰੀਕਾ ਵਾਰਦਾਤ ਇਹ ਸੀ, ਆ ਜਿਹੜੇ ਥੇ ਨਹੀਂ ਬਣੇ ਜੀ, ਅਜੀ ਜੀ ਇਹ ਜਨਾਬ ਆਉਂਦੇ ਸਨ, ਬਸਤੀਆਂ ਨੂੰ ਲੁੱਟਦੇ ਸਨ ਤੇ ਜਨਾਬ ਬੁੱਢਿਆਂ ਨੂੰ ਮਾਰ ਛੱਡਦੇ ਸਨ, ਬੁੱਢੀਆਂ ਮਾਈਆਂ ਨੂੰ ਵੀ ਮਾਰ ਛੱਡਦੇ ਸਨ, ਜਵਾਨਾਂ ਕੁੜੀਆਂ ਨਾਲ ਲੈ ਜਾਂਦੇ ਸਨ, ਔਰ ਜਵਾਨਾਂ ਮੁੰਡਿਆਂ ਨੂੰ ਵੀ ਨਾਲ ਲਾ ਕੇ ਅੱਗੇ ਉਹਨਾਂ ਨੂੰ ਸਮਾਨ ਚੁਕਾ ਕੇ ਤੇ ਨਾਲ ਅੱਗੇ ਟੁਰ ਪੈਂਦੇ ਸਨ ਤੇ ਬਸਤੀਆਂ ਨੂੰ ਅੱਗ ਲਾ ਦਿੰਦੇ ਸਨ। ਉਸ ਵੇਲੇ ਦੇ ਹੱਥੇ ਬਣੇ ਨੇ। ਤੋ ਅਸੀਂ ਹਰ 6 ਮਹੀਨਿਆਂ ਬਾਅਦ ਇਸ ਦਬਾੜ ਤੇ ਲਤਾੜ ਥੱਲੇ ਆਉਂਦੇ ਰਹੇ ਹਾਂ, ਲੇਕਿਨ ਇਹਦੇ ਬਾਵਜੂਦ ਵੀ ਮਤਲਬ ਇੱਥੇ ਯਾਨੀ ਦੁੱਲਾ ਭੱਟੀ ਵੀ ਪੈਦਾ ਹੋਇਆ, ਇੱਥੇ ਅਹਿਮਦ ਖਾਨ ਰਾਏ ਅਹਿਮਦ ਖਾਨ ਖਰਲ ਵੀ ਪੈਦਾ ਹੋਇਆ, ਭਗਤ ਸਿੰਘ ਵੀ ਪੈਦਾ, ਉਹ ਵੀ ਇਸੇ ਧਰਤੀ 'ਚ। ਹੋਰ ਵੀ ਬੜੇ ਜ਼ਿਆਦਾ ਯੋਧੇ ਸਾਡੇ ਜਿਹੜੇ ਵੀ ਆਏ ਸਨ, ਜਸਰਤ ਖੋਖਰ ਸੀ ਜਾਂ ਹੋਰ ਵੀ ਸਾਰੇ। ਬਾਜਵਾ ਸਾਹਿਬ, ਮੈਂ ਅਰਜ਼ ਇਹ ਕਰਨੀ ਚਾਹਨਾ ਕਿ ਦੇਖੋ ਜੀ, ਅਸੀਂ ਜਦੋਂ ਆਪਣਾ ਅਦਬੀ ਇਤਿਹਾਸ ਸਾਰੀ ਆਪਣੀ ਵੇਖਨੇ ਆ ਪਿੱਛੇ, ਤੇ ਬੜਾ ਦਿਲ ਖੁਸ਼ ਹੁੰਦਾ ਹੈ ਕਿ ਜਿਹੜਾ ਚਲੋ ਹੁਣ ਤੱਕ ਦੇ ਜਿਹੜਾ ਸਾਡਾ ਦਸਤਿਆਬ ਪੰਜਾਬੀ ਅਦਬ ਹੈ, ਉਹਦਾ ਮੋਢੀ ਸਭ ਤੋਂ ਪਹਿਲਾ ਸ਼ਾਇਰ ਜੇ ਅਸੀਂ ਬਾਬਾ ਜੀ ਫਰੀਦ ਨੂੰ ਵੀ ਮੰਨ ਲਈਏ, ਹਾਲਾਂਕਿ ਸਾਡੇ ਤੇ ਕੁਝ ਐਸੇ ਹੈ ਨੇ ਪੜਚੋਲੀ ਜਿਹੜੇ ਆਖਦੇ ਨੇ ਕਿ ਬਾਬਾ ਜੀ ਫਰੀਦ ਤੋਂ ਵੀ ਪਹਿਲੇ ਪੰਜਾਬੀ ਜ਼ੁਬਾਨ ਦੇ ਵਿੱਚ ਪਹਿਲਾਂ ਵੀ ਸ਼ਾਇਰ ਸਨ, ਬਲਕਿ ਜਿਹੜੇ ਬਾਬਾ ਰਤਨ ਲਾਲ ਹਿੰਦੀ ਸਨ, ਹਜ਼ਰਤ ਰਤਨ ਹਿੰਦੀ, ਜਿਨ੍ਹਾਂ ਦਾ ਮਜ਼ਾਰ ਬਠਿੰਡੇ 'ਚ, ਨਬੀ ਪਾਕ ਦੇ ਸਾਹਬੀ ਸਨ, ਉਹਨਾਂ ਬਾਰੇ ਦੱਸਿਆ ਜਾਂਦਾ ਕਿ ਪੰਜਾਬੀ ਦੇ ਸ਼ਾਇਰ ਸਨ, ਔਰ ਉਹਨਾਂ ਦਾ ਮਜ਼ਾਰ ਬਠਿੰਡੇ 'ਚ। ਜੀ ਤੋ ਇਹ ਤੇ ਹੋ ਹੀ ਨਹੀਂ ਸਕਦਾ। ਅਸਲ 'ਚ ਗੱਲ ਇਹ ਕਿ ਅਸੀਂ ਪੜਚੋਲ ਨਹੀਂ ਕਰ ਸਕੇ, ਅਸੀਂ ਆਪਣਾ ਆਪ ਗਵਾ ਦਿੱਤਾ। ਨਹੀਂ, ਉਹ ਮੈਂ ਇਹ ਅਰਜ਼ ਕਰ ਰਿਹਾ ਸਾਂ ਕਿ ਸਾਡਾ ਬਾਬਾ ਜੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਹੁਤ ਪਹਿਲੇ ਦੇ ਸਾਡੇ ਮੁਸਲਮਾਨ ਜਿਹੜੇ ਨੇ, ਉਹਨਾਂ ਦਾ ਪੰਜਾਬੀ ਜ਼ੁਬਾਨੋ ਅਦਬ ਦਾ ਬੜਾ ਕੰਮ ਹੈ। ਚਲੋ ਬਾਬੇ ਰਤਨ ਸਾਹਿਬ ਤੋਂ ਵੀ ਸ਼ੁਰੂ ਕੀਤਾ ਜਾਏ ਤੇ ਉੱਥੋਂ ਲੈ ਕੇ ਵੀ ਉਹ ਬਾਬਾ ਜੀ ਗੁਰੂ ਨਾਨਕ ਦੇਵ ਤੋਂ ਤੇ ਸਰ ਫੇਰ ਵੀ ਕੋਈ 700 ਸਾਲ ਪਹਿਲੇ ਦਾ ਸ਼ੁਰੂ ਹੈ ਨਾ। ਜੇ ਉਹ ਨਬੀ ਪਾਕ ਦੇ ਬਾਬਾ ਫਰੀਦ ਸ਼ਕਰਗੰਜ ਦਾ ਕਲਾਮ ਹੀ ਗਵਾਚ ਗਿਆ ਸੀ। ਅਗਰ ਉਹ ਬਾਬਾ ਗੁਰੂ ਨਾਨਕ ਦੇਵ ਪੰਜਵੇਂ ਜਿਹੜੇ ਸਨ, ਉਹਨਾਂ ਦੇ ਗੱਦੀ ਨਸ਼ੀਨ ਹਜ਼ਰਤ ਇਬਰਾਹਿਮ ਫਰੀਦ ਸਾਨੀ ਜੀ, ਉਹਨਾਂ ਕੋਲੋਂ ਕਲਾਮ ਲੈ ਕੇ ਗ੍ਰੰਥ ਸਾਹਿਬ ਦਾ ਹਿੱਸਾ ਨਾ ਬਣਾਉਂਦੇ ਤੇ ਉਹ ਵੀ ਗਵਾਚ ਗਿਆ ਸੀ। ਸ਼ਾਹ ਹੁਸੈਨ, ਮਾਧੋ ਲਾਲ ਹੁਸੈਨ, ਇਹਨਾਂ ਦਾ ਕਲਾਮ ਜਨਾਬ ਦਰਸ਼ਨ ਸਿੰਘ ਅਵਾਰਾ ਉੱਥੇ ਸਿੰਧ 'ਚ ਕੋਈ ਉਹ ਬਾਣੀ ਗੁਰੂਆਂ ਦੀ ਲੱਭਦਾ ਫਿਰਦੇ ਸਨ ਤੇ ਉਹਨਾਂ ਨੂੰ ਕਿਤੇ ਗੁਰ ਲੱਭਿਆ ਤੇ ਪਹਿਲੀ ਦਫਾ ਸ਼ਾਹ ਹੁਸੈਨ ਦਾ ਕਲਾਮ ਅੰਮ੍ਰਿਤਸਰੋਂ ਗੁਰਮੁਖੀ ਅੱਖਰਾਂ 'ਚ ਛਪਿਆ। ਤੋ ਅਸੀਂ ਤੇ ਜਨਾਬ ਸਿਰਫ ਨੱਚਿਆ ਤੇ ਅੱਖਾਂ ਮੀਟ ਕੇ ਧਮਾਲਾਂ ਪਾਈਆਂ ਨੇ, ਭੰਗੜੇ ਪਾਏ ਨੇ। ਮਤਲਬ ਸਾਡਾ ਇਹ ਹਾਲ ਹੈ ਕਿ ਅੱਜ ਵੀ ਤੁਸੀਂ ਬਾਬਾ ਫਰੀਦ ਦੇ ਮਜ਼ਾਰ ਤੇ ਜਾ ਕੇ ਇਹਨੂੰ ਪੁੱਛ ਲਓ ਕਿ ਬਾਬਾ ਫਰੀਦ ਪੰਜਾਬੀ ਦੇ ਸ਼ਾਇਰ ਸਨ, ਤੇ ਉਹਨੂੰ ਕਿਸੇ ਨੂੰ ਪਤਾ ਹੀ ਨਹੀਂ। ਹਾਂਜੀ, ਤੋ ਅਸੀਂ ਆਪਣਾ ਵਿਰਸਾ ਜਿਹੜਾ ਹੈ, ਅਸੀਂ ਇਹਦੀ ਸੰਭਾਲ ਆਪਣੇ, ਵੇਖੋ ਨਾ, ਆਪਣੇ ਘਰ ਦੀ ਸੰਭਾਲ ਅਗਰ ਅਸੀਂ ਆਪ ਨਾ ਕਰਾਂਗੇ ਤੇ ਹੋਰ ਕੌਣ ਕਰੇਗਾ। ਮੈਂ ਇਹ ਅਰਜ਼ ਕਰ ਰਿਹਾ ਸਾਂ ਮੇਰੇ ਹਜ਼ੂਰ ਕਿ ਸਾਡੇ ਕੋਲ ਬਾਬਾ ਫਰੀਦ, ਗੰਜੇ ਸ਼ਕਰ, ਫਿਰ ਜਨਾਬ ਸ਼ਾਹ ਹੁਸੈਨ ਤੁਸੀਂ ਫਰਮਾਇਆ, ਹਜ਼ਰਤ ਸੁਲਤਾਨ ਬਾਹੂ, ਫਿਰ ਜਨਾਬ ਵਾਰਿਸ ਸ਼ਾਹ ਤੇ ਬੁੱਲੇ ਸ਼ਾਹ, ਹਾਸ਼ਮ ਸ਼ਾਹ, ਅਲੀ ਹੈਦਰ, ਫਿਰ ਸਰ ਬਹੁਤ ਜ਼ਿਆਦਾ ਲੈਣਾ ਲੱਗੀਆਂ ਨੇ। ਹਾਂਜੀ, ਤੇ ਫਿਰ ਕਿਉਂ ਕੁਛ ਲੋਕ ਆਖਦੇ ਰਹੇ ਸਾਡੇ ਇੱਥੋਂ ਦੇ ਵਸਨੀਕ ਕਿ ਜੀ ਇਹ ਪੰਜਾਬੀ ਤੇ ਜੀ ਸਿੱਖਾਂ ਦੀ ਜ਼ੁਬਾਨ ਹੈ, ਕਿਆ ਉਹਨਾਂ ਦੀ ਇਹ ਅਕਲ 'ਚ ਜਾਂ ਵੰਡ 'ਚ ਗੱਲ ਨਹੀਂ ਸੀ ਕਿ ਸਿੱਖਾਂ ਦੇ ਗੁਰੂ ਜਿਹੜੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਤੋਂ ਤੇ ਬਹੁਤ ਪਹਿਲੇ ਮੁਸਲਮਾਨਾਂ ਦੇ ਸੂਫੀ ਸ਼ੁਆਰਾ ਦਾ ਬਹੁਤ ਭਰਵਾਂ ਕੰਮ ਸੀ ਪੰਜਾਬੀ ਵਿੱਚ। ਇਹਨੂੰ ਸਰ ਨਿੰਦਣਾ ਸਿੱਖਾਂ ਦੀ ਜ਼ੁਬਾਨ ਕਹਿ ਕੇ, ਹਾਲਾਂਕਿ ਇਹ ਪੰਜਾਬ ਦੀ ਜ਼ੁਬਾਨ ਹੈ। ਪੰਜਾਬ ਵਿੱਚ ਸਿੱਖ, ਪੰਜਾਬ ਵਿੱਚ ਈਸਾਈ, ਪੰਜਾਬ ਵਿੱਚ ਮੁਸਲਮਾਨ, ਪੰਜਾਬ ਵਿੱਚ ਜੱਟ, ਪੰਜਾਬ ਵਿੱਚ ਕੰਮੀ, ਜਿੰਨੇ ਵੱਸਦੇ ਨੇ ਸਾਰੇ ਹੀ ਇਸ ਜ਼ੁਬਾਨ ਨੂੰ ਬੋਲਦੇ ਹਨ। ਸਾਡੇ ਸਾਰੇ ਅਸੀਂ ਆਪਣੀਆਂ ਮਾਵਾਂ ਦੀਆਂ ਗੋਦੀਆਂ ਦੇ ਵਿੱਚ ਲੋਰੀਆਂ ਪੰਜਾਬੀ 'ਚ ਸੁਣੀਆਂ। ਬਿਲਕੁਲ ਲਾਸ਼ੌਰੀ ਤੌਰ ਤੇ ਸਾਡੇ ਦਿਮਾਗ ਵਿੱਚ, ਸਾਡੀ ਰੂਹ ਵਿੱਚ ਪੰਜਾਬੀ ਵਸੀ ਹੈ। ਔਰ ਇਹਨੂੰ ਸਰ ਸਿੱਖਾਂ ਨਾਲ ਮਨਸੂਬ ਕਰਨਾ ਜਾਂ ਕੁਝ ਲੋਕਾਂ ਵੱਲੋਂ ਇਹ ਆਖਿਆ ਜਾਣਾ ਕਿ ਪੰਜਾਬੀ ਜਿਹੜੀ ਹੈ ਇਹ ਏਡੀ ਇਲਮੀ ਅਦਬੀ ਇਹਦੇ ਵਿੱਚ ਜ਼ਖੀਰਾ ਨਹੀਂ। ਹਾਲਾਂਕਿ ਅਸੀਂ ਤੇ ਸਮਝਦੇ ਹਾਂ ਕਿ ਉਹਨਾਂ ਲੋਕਾਂ ਦੀ ਇਹ ਨਾਕਸ ਇਲਮੀ ਹੈ, ਉਹਨਾਂ ਪੜ੍ਹੀ ਨਹੀਂ ਜਦੋਂ ਪੰਜਾਬੀ, ਤੇ ਉਹਨਾਂ ਨੂੰ ਕੀ ਪਤਾ ਕਿ ਇਹਦੇ 'ਚ ਕਿਹੜੇ ਕਿਹੜੇ ਮੋਤੀ ਰੋਲੇ ਨੇ ਸਾਡੇ ਸੂਫੀਆ ਨੇ ਜਾਂ ਲੇਖਕਾਂ ਨੇ। ਤੇ ਹਾਂਜੀ, ਤੇ ਇਹ ਅਗਰ ਇਹਦਾ ਕੰਪੈਰੀਜ਼ਨ ਕਰੀਏ ਸਰ, ਤੇ ਵੇਖੋ ਨਾ, ਵੱਡੇ ਸ਼ਾਇਰ ਜਿਹੜੇ ਨੇ ਕਲਾਸੀਕਲ ਪੋਇਟਸ, ਉਹ ਸਾਨੂੰ ਚਲੋ ਪਸ਼ਤੋ 'ਚ ਰਹਿਮਾਨ ਬਾਬਾ ਨੇ ਜਾਂ ਖੁਸ਼ਹਾਲ ਖਾਨ ਖਟਕ ਨੇ ਜਾਂ ਹੋਰ ਕੁਝ ਹੋਣਗੇ, ਮੇਰੀ ਇਲਮ ਇੰਨਾ ਨਹੀਂ ਜ਼ਿਆਦਾ।
ਇਸੇ ਤਰ੍ਹਾਂ ਸਰ ਅਸੀਂ ਚਲੇ ਜਾਂਦੇ ਹਾਂ ਸਿੰਧ ਚ ਤੇ ਸ਼ਾਹ ਅਬਦੁਲ ਲਤੀਫ ਭਟਾਈ ਨੇ ਜਾਂ ਸੱਚਲ ਸਰ ਮਸਤ ਦਾ ਵੀ ਜ਼ਿਆਦਾ ਕਲਾਮ ਸਰ ਬਹੁਤਾ ਜਿਹੜਾ ਨਾ ਜੀ ਉਹ ਤੇ ਸਰਾਇਕੀ ਨਾਲ ਹੀ ਰਲ ਜਾਂਦਾ ਪੰਜਾਬੀ ਚ ਤੇ ਸਾਡੇ ਕੋਲ ਤੇ ਇੰਨਾ ਵੱਡੇ ਕਲਾਸੀਕਲ ਪੋਇਟਸ ਨੇ, ਇੰਨਾ ਵੱਡਾ ਜ਼ਖੀਰਾ ਹੈ, ਫਿਰ ਸਾਡੀ ਬਦਕਿਸਮਤੀ ਕਿਉਂ ਹੈ? ਉਹ ਮਾਨ ਕਰਦੇ ਨੇ ਪਿੱਛੇ ਜਾਂ ਪਤਾ ਨਹੀਂ ਕੀ ਗੱਲ ਹੋਈ, ਮੈਨੂੰ ਐਗਜ਼ੈਕਟ ਨਹੀਂ ਯਾਦ। ਬਹਰਹਾਲ ਮੈਂ ਚੂੰਕਿ ਇੱਕ ਸਹਾਫੀ ਹਾਂ, ਮੇਰੇ ਵੀ ਉਦੋਂ ਨੋਟਿਸ ਚ ਆਈ ਕਿ ਉਰਦੂ ਅਖਬਾਰਾਂ ਦਾ ਪੂਰੇ ਸਿੰਧ ਚ ਬਾਈਕਾਟ ਕਰ ਦਿੱਤਾ ਗਿਆ ਔਰ ਸਿੰਧੀ ਸਨਅਤਕਾਰ ਜਿੰਨੇ ਹਨ, ਇੰਡਸਟਰੀਅਲਿਸਟ, ਉਹਨਾਂ ਨੇ ਕਿਹਾ ਸਿਰਫ ਸਿੰਧੀ ਜ਼ੁਬਾਨਾਂ ਦੇ ਅਖਬਾਰਾਂ ਨੂੰ ਅਸੀਂ ਇਸ਼ਤਿਹਾਰ ਦੇਵਾਂਗੇ। ਇਹੋ ਹੀ ਹਾਲ ਹੈ ਹੁਣ ਵੀ ਉੱਥੇ। ਹਾਂ ਜੀ, ਤੁਸੀਂ ਦੇਖੋ ਨਾ, ਅਸੀਂ ਜਿਸਲੇ ਬਾਈ ਰੋਡ ਕਰਾਚੀ ਜਾਂਦੇ ਆ, ਮੈਨੂੰ ਇਤਫਾਕ ਹੋਇਆ ਕਈ ਵਾਰੀ, ਅਸੀਂ ਸਰ ਸਾਦਕਾਬਾਦ ਟੱਪਨੇ ਆ, ਹਰ ਹਸਪਤਾਲ ਦਾ, ਹਰ ਗੌਰਮੈਂਟ ਦੇ ਇਦਾਰੇ ਦਾ, ਗੌਰਮੈਂਟ ਹਾਈ ਸਕੂਲ ਦਾ ਬੋਰਡ ਸਿੰਧੀ ਚ ਲਿਖੇ, ਹਿੰਦੀ ਚ ਹੁੰਦਾ ਬਿਲਕੁਲ। ਇੱਥੇ ਸਰ ਪੰਜਾਬੀ ਚ ਲਿਖਣਾ, ਪੰਜਾਬੀ ਚ ਗੱਲ ਕਰਨਾ, ਉਹ ਜਿਵੇਂ ਆਖਦੇ ਨੇ ਕਿ ਮੈਨੂੰ ਹੇਚ ਸਮਝ ਲਿਆ, ਹੇਚਾਂ। ਹਾਂਜੀ, ਆਪ ਜਿਹੜੇ ਹੇਚ ਨੇ ਉਹ ਪੰਜਾਬੀ ਬੋਲਣ ਵਾਲੇ ਨੂੰ ਹੇਚ ਪੈ ਸਮਝਦੇ ਨੇ, ਹਾਲਾਂਕਿ ਪੰਜਾਬੀ ਦੇ ਵਿੱਚ ਕਿਹੜੀ ਅਕਲ ਵਾਲੀ ਗੱਲ ਹੈ ਜਿਹੜੀ ਨਹੀਂ ਕੀਤੀ ਗਈ ਹੋਈ। ਤੋ ਗੱਲ ਕਰ ਰਹੇ ਸਾਂ ਵੀ ਜਿੰਨਾ ਤੀਕ ਅਹਿਸਾਸ ਬੰਦੇ ਵਿੱਚ ਜੀਂਦਾ ਹੈ, ਬੰਦਾ ਵੀ ਬਰਸ ਉਹਨਾਂ ਤੀਕਰ ਜੀਂਦਾ ਹੈ। ਮੈਂ ਨਜ਼ਮ ਲਿਖੀ ਹੋਇਆ ਇੰਜ ਕਿ ਜਦੋਂ 1849 ਚ ਅੰਗਰੇਜ਼ ਆਏ ਨੇ ਨਾ ਜੀ, ਤੇ ਉਹਨਾਂ ਨੂੰ ਇਹ ਪਤਾ ਸੀ ਵੀ 90 ਸਾਲ ਉਹਨਾਂ ਨੂੰ ਪੰਜਾਬੀਆਂ ਨੇ ਇੱਥੇ ਵੜਨ ਨਹੀਂ ਦਿੱਤਾ। ਵਾਹ। 1721 ਦੇ ਵਿੱਚ ਕਲਕੱਤੇ ਆ ਗਏ ਸਾਰੇ ਤੇ ਉਹ ਸਰੰਗਾਪਟਮ ਵਗੈਰਾ, ਲੇਕਿਨ ਇੱਥੇ 1849 ਤੱਕ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਘੁੰਮਣ ਸੀ ਜੀ, ਉਹਨੇ ਇਹਨਾਂ ਨੂੰ ਸਤਲੁਜ ਤੋਂ ਉਰਾਂ ਨਹੀਂ ਆਉਣ ਦਿੱਤਾ। ਹਾਂ। ਔਰ ਇਹ ਜਦੋਂ ਮਹਾਰਾਜਾ ਰਣਜੀਤ ਸਿੰਘ ਫੌਤ ਹੋਏ ਨੇ ਤੇ ਉਹਦੇ ਤੋਂ ਬਾਅਦ ਜੋ ਵੀ ਹਾਲ ਹੋਇਆ, ਜਿਹੜਾ ਸਿੱਖਾ ਚਾਈ ਤੇ ਆਪਸ 'ਚ ਇਹਨਾਂ ਨੇ ਇੱਕ ਦੂਜੇ ਨੂੰ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੇ ਬਹੁਤ ਅੱਛਾ ਹੁਕਮਰਾਨ ਸੀ, ਲੇਕਿਨ ਉਹਦਾ ਜਿਹੜਾ ਦੁਖਾਂਤ ਸੀ ਉਹ ਇਹ ਸੀ ਕਿ ਉਹ ਇੱਕ ਪੋਲੀਟੀਕਲ ਸਿਸਟਮ, ਇੱਕ ਸਿਆਸੀ ਅਦਾਰਾ ਡਿਵੈਲਪ ਨਾ ਕਰ ਸਕਿਆ ਕਿ ਜਿਹਦੇ ਵਿੱਚ ਉਹ ਸਿਆਸਤ ਅੱਗੇ ਚੱਲਦੀ। ਔਰ ਉਹਦਾ ਨਤੀਜਾ ਹੋਇਆ ਕਿ ਉਹ ਕੁਝ ਅੰਗਰੇਜ਼ ਵੀ ਆਏ, ਉਹਨਾਂ ਨੇ ਰੇਸ਼ਾ ਦਵਾਨੀਆਂ ਕਰਕੇ ਉਹਦੇ ਪੁੱਤਰਾਂ ਨੂੰ ਮਾਰੀਏ, ਉਹ ਕਰ, ਸਾਰਾ ਸਿਲਸਿਲਾ ਆਪਸ 'ਚ ਲੜਾ, ਸਾਰਾ ਕੁਝ ਕਰ। ਉਸ ਵੇਲੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਬਈਏ ਸਲਾਹਕਾਰ ਆਏ ਨਾ 1849 ਚ, ਉਹਨਾਂ ਆਉਂਦੀਆਂ ਹੀ, ਕਿਉਂਕਿ ਇੱਕ ਸਿਆਣੇ ਦਾ ਕੌਲ ਹੈ ਕਿ ਜੇ ਤੁਸੀਂ ਕਿਸੇ ਕੌਮ ਦੀ ਬਹਾਦਰੀ ਖੋਣਾ ਚਾਹੁੰਦੇ ਹੋ ਤੇ ਉਹਨਾਂ ਕੋਲੋਂ ਉਹਨਾਂ ਦੀ ਜ਼ਬਾਨ ਖੋਲੋ। ਉਹਨਾਂ ਨੂੰ ਇਹ ਪਤਾ ਸੀ ਕਿ ਇਹਨਾਂ ਸਾਨੂੰ 90 ਸਾਲ ਇੱਥੇ ਵੜਨ ਨਹੀਂ ਦਿੱਤਾ, ਇਹਨਾਂ ਕੋਲੋਂ ਇਹਨਾਂ ਦੀ ਬਹਾਦਰੀ ਸਤਾ ਤੇ ਇਹਨਾਂ ਦੀ ਇਲਮ ਕਿਵੇਂ ਖੋਇਆ ਜਾਏ। ਉਹਨਾਂ ਨੇ ਇੱਕ ਇਸ਼ਤਿਹਾਰ ਛਪਵਾਇਆ ਉਸ ਵੇਲੇ, ਜਿਹਦਾ ਮੈਨੂੰ ਕੋਈ ਦੋਸਤਾਂ ਦੱਸਿਆ ਕਿ ਅਜਾਇਬ ਘਰ 'ਚ ਕਾਪੀ ਹੁਣ ਵੀ ਮੌਜੂਦ ਹੈ ਕਿ ਜਿਹੜਾ ਬੰਦਾ ਤਲਵਾਰ ਜਮ੍ਹਾਂ ਕਰਾਏਗਾ ਉਹਨੂੰ 6 ਆਨੇ ਮਿਲਣਗੇ, ਜਿਹੜਾ ਬੰਦਾ ਕਾਇਦਾ ਜਮ੍ਹਾਂ ਕਰਾਏਗਾ। ਉਸ ਵੇਲੇ ਵੀ ਪੰਜਾਬੀ ਇੱਥੇ 100% ਲਿਟਰੇਸੀ ਰੇਟ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਵੀ ਫਾਰਸੀ ਦੇ ਨਾਲ ਨਾਲ ਪੰਜਾਬੀ ਵੀ, ਉਹ ਜਿਹੜੇ ਵੀ ਮਦਰਸਿਆਂ ਜਿੱਥੇ ਉਹ ਸਾਰੇ ਪੜ੍ਹਾਈ ਜਾਂਦੀ ਸੀ ਜੀ। ਗੱਲ ਕਰ ਰਹੇ ਸਨ ਜੀ ਕਿ ਉਹ 1849 ਜਦੋਂ ਅੰਗਰੇਜ਼ਾਂ ਦੇ ਜਿਹੜੇ ਝੋਲੀ ਚੁੱਕ ਸਨ ਨਾ, ਨਾਲ ਭਈਏ ਆਏ, ਉਹਨਾਂ ਨੇ ਉਹਨਾਂ ਨੂੰ ਸਲਾਹ ਦਿੱਤੀ। ਉਹਨਾਂ ਆਖਿਆ ਵੀ ਅਸੀਂ ਆਪਣਾ ਜ਼ਬਾਨ, ਆਪਣਾ ਕਲਚਰ ਇੱਥੇ ਧੱਕੇ ਨਾਲ ਲਾਗੂ ਕਰਾਂਗੇ, ਸਰਕਾਰੀ ਸੀਟਾਂ ਦੇ ਕਬਜ਼ੇ ਕਰਾਂਗੇ, ਜਿਹੜੇ ਕਿ ਉਹਨਾਂ ਹਾਜੀ ਤੱਕ ਵੀ ਕੀਤੇ ਹੋਏ ਨੇ ਜੀ। ਔਰ ਨਾਲ ਉਹਨਾਂ ਨੇ ਧੱਸ ਕੇ ਪ੍ਰਚਾਰ ਕੀਤਾ ਕਿ ਜੀ ਉਰਦੂ ਜ਼ਬਾਨ ਬੜੀ ਮੁਹੱਜ਼ਬ ਹੈ ਤੇ ਪੰਜਾਬੀ ਜਿਹੜੀ ਹੈ ਭੈੜਿਆਂ ਲੋਕਾਂ ਦੀ ਜ਼ਬਾਨ ਹੈ ਤੇ ਸਿੱਖਾਂ ਦੀ ਜ਼ਬਾਨ ਹੈ, ਤੇ ਆਹ ਹਾਲਾਂ ਜ਼ਬਾਨ ਦਾ ਕੋਈ ਮਜ਼ਹਬ ਨਹੀਂ ਹੁੰਦਾ। ਜੀ ਜੀ, ਜ਼ਬਾਨ ਤੇ ਧਰਤੀ ਦੀ ਜ਼ਬਾਨ ਹੈ। ਵਾਹ। ਔਰ ਧਰਤੀ ਦੀ ਔਰ ਉਹਨਾਂ ਦੀ ਜ਼ਬਾਨ ਜਿਹੜੀ ਆ ਜਿਹਦੀ ਝੋਲੀ 'ਚ ਕੋਈ ਮਾਣਕ ਮੋਤੀ ਹੈ ਹੀ ਨਹੀਂ। ਉਰਦੂ ਜਿਹੜੀ ਹੈ ਉਹ ਮੰਗੇ ਤੰਗੇ ਦੇ ਲੀੜੇ ਪਾਉਣ ਵਾਲੀ ਜ਼ਬਾਨ ਹੈ। ਕੁਝ ਹਿੰਦੀ ਦੇ ਲਫ਼ਜ਼, ਕੋਈ ਪੰਜਾਬੀ ਦੇ, ਕੋਈ ਇਧਰੋਂ ਫੜ, ਕੁਝ ਉਧਰੋਂ ਫੜ, ਕੋਈ ਫਾਰਸੀ ਹੋਈ ਜੀ। ਹਾਂਜੀ। ਤੋ ਮਤਲਬ ਤੇ ਇਹ ਹੈ ਕਿ ਇਹਨਾਂ ਨੇ ਉਹਨੂੰ ਧੱਕੇ ਨਾਲ ਲਿਆ ਕੇ ਤੇ ਇੱਥੇ ਉੱਤੇ ਲਾਗੂ ਕਰਤਾ। ਅੰਗਰੇਜ਼ ਨਾ ਦੇ ਉਹ ਚੁੱਕੇ ਸਲਾਹਕਾਰ ਸਨ, ਅੰਗਰੇਜ਼ ਜਾਬਰ ਸਨ, ਧੱਕਾਸ਼ਾਹੀ ਕਰਨ ਵਾਲੇ ਸਨ। ਧੱਕਾਸ਼ਾਹੀ ਜਿਹੜੇ ਕਰਨ ਵਾਲੇ ਲੋਕ ਹੁੰਦੇ ਨੇ ਕਿਸੇ ਦੌਰ 'ਚ ਵੀ ਉਹ ਆਪਣੀਆਂ ਅੱਖਾਂ ਨਾਲ ਨਹੀਂ ਵਹਿੰਦੇ, ਉਹਨਾਂ ਦੀਆਂ ਅੱਖਾਂ ਹੁੰਦੀਆਂ ਹੀ ਨਹੀਂ। ਤੋ ਉਹਨਾਂ ਨੇ ਉਹ ਲਿਆ ਕੇ ਤੇ ਇੱਥੇ ਜਿਹੜਾ ਸਾਡਾ ਉਹ ਸਾਰਾ ਸਿਸਟਮ ਸੀ ਜਿਹਦੇ ਤਹਿਤ ਪੰਜਾਬੀ ਪੜ੍ਹਾਈ ਜਾਂਦੀ ਸੀ, ਉਹ ਸਾਰਾ ਉਹਨੂੰ ਬਲੇਟ ਦਿੱਤਾ। ਕੋਈ ਗੱਲ ਐਡੀ ਵੱਡੀ ਹੈ ਕਿ ਚੂੰਕਿ ਉਹਨਾਂ ਨੂੰ 90 ਸਾਲ ਮੁਜ਼ਾਹਮਤ ਸਿਰਫ ਪੰਜਾਬੀਆਂ ਕੀਤੀ ਔਰ ਉਹਨਾਂ ਆਖਿਆ ਕਿ ਇਹਨਾਂ ਕੋਲੋਂ ਕਾਇਦੇ ਵੀ ਖੋਲੋ। ਕਾਇਦਾ ਜਮ੍ਹਾਂ ਕਰਾਉਣ ਦਾ ਮਤਲਬ ਸੀ ਇਹਨਾਂ ਕੋਲ ਇਲਮ ਦੀ ਤਾਕਤ ਖੋਲੋ, ਤਲਵਾਰ ਜਮ੍ਹਾਂ ਕਰਾਉਣ ਦਾ ਮਤਲਬ ਸੀ ਇਹਨਾਂ ਕੋਲੋਂ ਬਾਜ਼ੂ ਦੀ ਤਾਕਤ, ਬਾਂਹ ਦੀ ਤਾਕਤ ਖੋਲੋ, ਬਾਂਹ ਦਾ ਟਿੱਲ ਖੋਲੋ, ਤਾਂ ਕਿ ਇਹ ਘੁੱਗੂ ਘੋੜੇ ਇਹ ਤਾਲੋਂ ਖੁੰਝੀ ਡੂਮਣੀ ਕਰਦੀ ਤਾਲ ਬਤਾਲ ਅੰਗਰ ਸਾਰੀ ਉਮਰ ਕਰਦੇ ਰਹਿਣ। ਔਰ ਅੱਜ ਵੀ ਮੇਰਾ ਇਹ ਦਾਅਵਾ ਹੈ ਕਿ ਅੱਜ ਵੀ ਤੁਸੀਂ ਇੱਥੇ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾ ਦਿਓ
ਤੁਹਾਡਾ 50% ਕ੍ਰਾਈਮ ਜਿਹੜਾ ਸਿਰਫ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾਉਣ ਦੀ ਵਜ੍ਹਾ ਨਾਲ ਮੁੱਕ ਜਾਏਗਾ। ਕਿਉਂਕਿ ਜਦੋਂ ਬਾਬੇ ਫਰੀਦ ਨੂੰ ਪੜ੍ਹਨਗੇ, ਬੁੱਲੇ ਸ਼ਾਹ ਨੂੰ ਪੜ੍ਹਨਗੇ, ਸ਼ਾਹ ਹੁਸੈਨ ਨੂੰ ਪੜ੍ਹਨਗੇ, ਮੀਆਂ ਮੁਹੰਮਦ ਬਖਸ਼ ਨੂੰ ਪੜ੍ਹਨਗੇ, ਤੇ ਲੋਕਾਂ ਦੇ ਅੰਦਰ ਦਰਵੇਸ਼ੀ ਔਰ ਫਕੀਰੀ ਦੇ ਜਿਹੜੀ ਇਹਨਾਂ ਉਹਦੀ ਪੋਂਗਰ ਫੁੱਟੇਗੀ। ਔਰ ਉਹਨਾਂ ਦੇ ਅੰਦਰੋਂ ਜੋ ਸਾਨੂੰ ਇਹਨਾਂ ਨੇ ਕੀਤਾ ਹੁਣ ਤੱਕ ਤੁਹਾਡੇ ਸਾਹਮਣੇ ਹੈ, ਉਹਦੀ ਜਿਹੜੀ ਹੈ ਨਾ ਉਹਦੇ ਤੋਂ ਸਾਡੀ ਜਾਨ ਛੁੱਟੇਗੀ। ਇਹ ਮੇਰਾ ਦਾਅਵਾ ਹੈ ਕਿ 50% 50% ਯਾਨੀ ਅੱਧੀ ਜਿਹੜੀ ਇਹ ਬਦਮਾਸ਼ੀ, ਲਾ ਕਾਨੂੰਨੀਅਤ, ਖੋਆ ਮੋਈ, ਇਹ ਸਾਰੀ ਸੂਫੀਇਜ਼ਮ ਨੂੰ ਪੜ੍ਹਾਉਣ ਦੇ ਨਾਲ, ਕਿਉਂਕਿ ਸੂਫੀਇਜ਼ਮ ਪੜਾਂਗੇ ਤੇ ਸੂਫੀ ਬਣਨਗੇ, ਮੁਹੱਜ਼ਬ ਹੋ ਜਾਣਗੇ, ਉਸ ਦੇ ਅਖਲਾਕ ਦੀ ਤਾਲੀਮ ਦਿੱਤੀ ਹੈ। ਤੇ ਦੂਜਾ ਇਹ ਵੀ ਕਿ ਸਭ ਤੋਂ ਚੰਗੀ ਗੱਲ ਬੰਦਾ ਸਿਰਫ ਆਪਣੀ ਜ਼ਬਾਨ 'ਚ ਕਰ ਸਕਦਾ ਹੈ, ਉਹ ਸੋਚਣ ਦੀ ਜ਼ਬਾਨ ਹੈ। ਮਾਂ ਦੇ ਜਿਸ ਤਰ੍ਹਾਂ ਨਿਰਣੇ ਪਿਆਰ ਵਰਗਾ ਕੋਈ ਪਿਆਰ ਨਹੀਂ ਹੁੰਦਾ, ਇੰਜੀ ਮਾਂ ਦੀ ਜ਼ਬਾਨ ਵਰਗੀ ਕੋਈ ਹੋਰ ਜ਼ਬਾਨ ਨਹੀਂ ਹੁੰਦੀ। ਔਰ ਜਿਹੜਾ ਬੰਦਾ ਇਹ ਨਹੀਂ ਬੋਲਦਾ, ਇਹ ਕਰਦਾ, ਉਹ ਕੁਰਾਏ ਪਿਆ ਹੋਇਆ, ਭੁੱਲਿਆ ਹੋਇਆ। ਸਾਨੂੰ ਖਾਸ ਕਰ ਬੀਬੀਆਂ ਨੇ ਜਿਹੜੀਆਂ ਸਾਡੇ ਘਰਾਂ ਦੇ ਵਿੱਚ, ਉਹਨਾਂ ਨੂੰ ਇਹ ਹੁਣ ਤੱਕ ਐਸਾ ਸਕੂਲਾਂ 'ਚੋਂ ਸਬਕ ਮਿਲਿਆ ਕਿ ਬੱਚਿਆਂ ਨੂੰ ਵੀ ਕਿ ਜੇ ਇਹਨਾਂ ਨਾਲ ਉਰਦੂ ਬੋਲੋ ਤੁਸੀਂ ਬੜੇ ਸਿਵਲਾਈਜ਼ਡ ਹੋ ਜਾਓਗੇ, ਮੁਹੱਜ਼ਬ ਹੋ ਜਾਓਗੇ। ਹਾਲਾਂ ਮੁਹੱਜ਼ਬ ਤੇ ਬੰਦਾ ਆਪਣੇ ਕੰਮਾਂ ਕਰਤੂਤਾਂ ਦੇ ਆਦਤਾਂ ਦੀ ਵਜ੍ਹਾ ਨਾਲ ਹੁੰਦਾ। ਉਹਦੇ ਵਿੱਚ ਤੁਸੀਂ ਵੇਖਦੇ ਹੋ ਕਿ ਅਸੀਂ ਕਿੱਡੇ ਕੁ ਅਖਲਾਕ ਵਾਲੀ ਆ ਕੌਮ ਆ ਪੂਰੀ ਦੁਨੀਆ ਦੇ ਵਿੱਚ। ਸਾਡੋਂ ਇਹਨਾਂ ਦੇ ਨਾਲ ਮਿਚੋ ਨਾ ਪੂਰੀ ਦੁਨੀਆ ਦੇ ਅਖਲਾਕ ਦੇ ਨਾਲ, ਤੇ ਸਾਡਾ ਨੰਬਰ ਕਿੱਥੇ ਕਰਕੇ ਆਉਂਦਾ ਹੈ। ਹਾਂਜੀ, ਸਾਨੂੰ ਤੇ ਸਾਡਾ ਤੇ ਮਤਲਬ ਜੁਡੀਸ਼ਰੀ ਵੇਖ ਲਓ ਕਿੰਨਵੇਂ 100 ਦੇ ਕਿੰਨਵੇਂ ਨੰਬਰ ਤੇ ਆਉਂਦੀ ਹੈ ਸਾਡਾ ਦੂਜਾ ਸਾਰਾ ਸਿਸਟਮ। ਔਰ ਇਹ ਸਾਰਾ ਇਸ ਵਾਸਤੇ ਹੈ ਕਿ ਅਸੀਂ ਆਪਣੀ ਜ਼ਬਾਨ ਨਹੀਂ ਪੜ੍ਹਾਈ, ਇਹਨਾਂ ਲੋਕਾਂ ਨੂੰ ਧਰਤੀ ਨਾਲ ਨਹੀਂ ਜੋੜਿਆ। ਧਰਤੀ ਨਾਲ ਜੋੜਾਂਗੇ ਤੇ ਸਾਡੇ 'ਚ ਅੰਦਰ ਜਿਹੜੀਆਂ ਫਿਰਕਾਵਾਰੀ ਦੀਆਂ ਨਫ਼ਰਤਾਂ ਨੇ ਉਹ ਵੀ ਘਟਣਗੀਆਂ। ਔਰ ਇਹ ਧਰਤੀ ਦੇ ਲੋਕ ਆਪਣੇ ਆਪ ਨੂੰ ਇੱਕ ਸਮਝਣਗੇ। ਨਸਲਾਂ ਨਾਲ ਇਹਨਾਂ ਨੂੰ ਜੋੜਾਂਗੇ, ਦੱਸਾਂਗੇ ਇਹਨਾਂ ਨੂੰ ਕਿ ਤੁਹਾਡੀਆਂ ਨਸਲਾਂ ਸਾਡੇ ਇੱਕੋ ਹੀ ਇਸੇ ਪਾਕਿਸਤਾਨ ਦੇ ਵਿੱਚ, ਇੱਕੋ ਹੀ ਮੁਲਕ ਦੇ ਵਿੱਚ ਵੇਖੋ ਨਾ, ਸਿਰਫ ਸੂਬਾ ਸਿੰਧ ਤੁਸੀਂ ਫਰਮਾਇਆ ਮੈਂ ਸਿੰਧੀ ਪੜ੍ਹਨਾ ਵੀ ਜਾਣਨਾ ਬੁੱਝਣਾ। ਉਹ ਪਰ ਸਾਹਮਣੇ ਉਹ ਸਿੰਧੀ ਆਪਣਾ ਜਿਹੜਾ ਨਾ ਸ਼ਾਹਜੋ ਰਸਾਲੋ ਪਈ ਹੈ, ਸ਼ਾਹ ਅਬਦੁਲ ਲਤੀਫ ਦੀ। ਹਾਂਜੀ, ਹੁਣ ਤੁਸੀਂ ਦੇਖੋ ਕਿ ਉਹ ਕਿੱਡੇ ਜ਼ੌਕ ਸ਼ੌਕ ਦੇ ਨਾਲ ਆਪਣਾ ਸਿੰਧੀ ਕਲਚਰ ਦਾ ਡੇ ਮਨਾਉਂਦੇ ਨੇ। ਔਰ ਫਿਰ ਉਹਨਾਂ ਨੇ ਗਾਣੇ ਬਣਾਏ ਨੇ, ਜੀਏ ਸਿੰਧ ਜੀਏ, ਸਿੰਧ ਵਾਲਾ ਜੀਏ, ਸਿੰਧੀ ਟੋਪੀ ਅਜਰਕ ਵਾਲਾ ਜੀਏ। ਵਾਲਾ ਨਹੀਂ ਵਾਰਾ, ਉਹ ਰੇ ਨੂੰ ਲਾਮ ਦੀ ਜਗ੍ਹਾ ਤੇ ਬੋਲਦੇ ਨੇ। ਸਿੰਧ ਜੀਏ, ਸਿੰਧ ਵਾਰਾ ਜੀਏ, ਟੋਪੀ ਅਜਰਕ, ਉਹ ਇਸ ਤਰ੍ਹਾਂ ਕਰਕੇ ਸਾਰਾ। ਵਾਹ ਵਾਹ, ਜੀਏ ਸਿੰਧ ਜੀਏ, ਸਿੰਧ ਵਾਰਾ ਜੀਏ, ਸਿੰਧੀ ਟੋਪੀ ਅਜਰਕ ਵਾਰਾ ਜੀ। ਹਾਂਜੀ ਹਾਂਜੀ। ਅੱਛਾ, ਹੁਣ ਤੁਸੀਂ ਦੇਖੋ ਨਾ, ਉਹਦੇ ਮੁਕਾਬਲੇ ਦੇ ਉੱਤੇ ਇੱਕ ਵਜ਼ੀਰ ਆਲਾ ਆਇਆ ਜਿਹਨੂੰ ਇਹ ਗੱਲਾਂ ਕਰਦੇ ਨੇ ਲੋਕ, ਲੇਕਿਨ ਉਸ ਬੰਦੇ ਨੇ ਇਹ ਕੰਮ ਕੀਤਾ ਕਿ ਉਹਨੇ ਜਦੋਂ ਪੰਜਾਬੀ ਕਲਚਰ ਡੇ ਮਨਾਇਆ ਜਾਣ ਲੱਗ ਪਿਆ ਉਹਦੇ ਦੌਰ ਦੇ ਵਿੱਚ, ਤੇ ਉਦੋਂ ਸਾਰੇ ਆਫੀਸਰਸ ਉਸ ਦਿਨ ਪੱਗ ਸਿਰ ਤੇ ਪਾ ਕੇ ਪੂਰਾ। ਹੁਣ ਵੀ 14 ਮਾਰਚ ਨੂੰ ਮਤਲਬ ਬਾਕਾਇਦਾ ਨੋਟੀਫਿਕੇਸ਼ਨ ਹੋਇਆ 14 ਮਾਰਚ ਨੂੰ। ਆ DCGC ਸਾਰੇ ਪੱਗਾਂ ਬੰਨ ਕੇ SP ਤੇ ਉਹ ਫੋਟੋ ਇਹਦੇ ਤੇ YouTube ਤੇ Facebook ਤੇ ਪਾਉਂਦੇ ਨੇ। ਹੁਣ ਚੰਦ ਦਿਹਾੜੇ ਪਹਿਲੇ ਇੱਥੇ ਕਰਤਾਰਪੁਰ ਸਾਹਿਬ ਜਿਹੜਾ ਗੁਰਦੁਆਰਾ ਹੈ, ਇੱਥੇ ਸਾਡੀਆਂ मोहतरमा वजीरे आला आई जिन्हां दा नाम है मरियम नवाज शरीफ जी 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 ते उदों उत्थे उन्होंने बड़ी सोहनी पंजाबी बोली तकरीर पंजाबी च उन्होंने तकरीर की मैं टीवी ते आप सुनी उन्होंने दातरी नाल कणक भी वड्डी ते फिर उन्होंने आख्या कि पंजाबी बड़े मानयोग ने बड़े सलाहनयोग ने जिन्हें एक धी नूं पाकिस्तान दी तारीख च पहली बारी वजीरे आला हुण मैं अर्ज एक करना चाहना ते तुहाडे मुखड़े चों खवाना चाहना तुसीं माशाअल्लाह एक वड्डे पंजाबी दान हो साडी वज़ीरे आला पंजाब दा बड़ा ही आला इकदाम सी पंजाबी दे विच उन्हां ने उदन तकरीर कीती हाँ जी ये वखरी गल है कि उन्हां अपने सूबे पंजाब जिहदियां वज़ीरे आला ने उत्थों दे पंजाबियां नाल नहीं कीती उन्हां होरे सिखां नूं राजी करन जिहड़े साडे प्राहुणे आए सन होरे उन्हां नूं राजी करन लई पंजाबी बोली लेकिन उन्हां बोली अपनी मां बोली ते बड़ा दिल खुश भी होया ਹੁਣ ਤੁਸੀਂ ਉਹਨਾਂ ਕੋਲੋਂ ਕੀ ਮੰਗ ਕਰਦੇ ਹੋ ਕਿ ਕਿਆ ਅਸੀਂ ਤੇ ਮੰਗ ਕਰਦੇ ਆ ਕਿ ਉਹ ਨੋਟੀਫਿਕੇਸ਼ਨ ਜਿਸ ਤਰ੍ਹਾਂ ਉਹਨਾਂ ਉੱਥੇ ਦੱਸਿਆ ਕਿ ਮੈਂ ਪੰਜਾਬਣ ਆ ਇਹ ਵੀ ਆਖਿਆ ਤੇ ਉਹ ਪੰਜਾਬਣ ਹੋਣ ਦਾ ਹੱਕ ਤਾਂ ਹੀ ਅਦਾ ਹੁੰਦਾ ਵੀ ਕੱਲ ਹੀ ਨੋਟੀਫਿਕੇਸ਼ਨ ਜਾਰੀ ਕਰਨਗੇ ਅਗਲੇ ਸਾਲ ਤੋਂ ਇੱਥੇ ਸਾਰੀਆਂ ਜਿਹੜਾ ਦਰਿਆ ਤਾਲੀਮ ਪੰਜਾਬੀ ਹੋਏਗੀ ਹਾਂਜੀ ਔਰ ਇਹ ਪੰਜਾਬੀ ਇੱਥੇ ਪੜ੍ਹਾਈ ਜਾਏਗੀ ਇਸ ਧਰਤੀ ਦੀ ਬੋਲੀ ਹੈ ਇਸ ਧਰਤੀ ਦੇ ਜਿਹੜੇ ਇੱਥੋਂ ਦੇ ਸਾਡੇ ਸੂਰਮੇ ਨੇ ਉਹਨਾਂ ਨੂੰ ਪੜ੍ਹਾਇਆ ਜਾਏਗਾ ਹਾਂਜੀ ਤੇ ਇਹ ਉਹਨਾਂ ਉਹ ਕਰ ਵੀ ਸਕਦੇ ਨੇ ਔਰ ਅਗਰ ਕਰਨਗੇ ਜਿੰਨਾ ਚਿਰ ਨਹੀਂ ਕਰਨਗੇ ਅਸੀਂ ਉਹਨਾਂ ਨੂੰ ਪੰਜਾਬੀ ਨਹੀਂ ਮੰਨਾਂਗੇ ਸਰ ਇਸ ਵਾਸਤੇ ਜਦੋਂ ਸਾਨੂੰ ਕੁਝ ਕਰਕੇ ਵਿਖਾਣਗੇ ਫਿਰ ਅਸੀਂ ਮੰਨਾਂਗੇ ਕਿ ਵਾਕਈ ਸੱਚੀ ਮੁੱਚੀ ਪੰਜਾਬੀ ਨੇ
ਹਾਂ ਜੀ, ਇਲੈਕਸ਼ਨ ਸਟੰਟ ਦੇ ਤੌਰ ਦੇ ਨਾ ਉਹ ਕਰਨ। ਇਲੈਕਸ਼ਨ ਤੇ ਵੇਖੋ ਜੀ, ਇਲੈਕਸ਼ਨ ਹੈ ਵੀ ਜਦੋਂ ਲੋੜ ਹੋਈ ਵੋਟ ਉਦੋਂ ਲੈ ਲਈ, ਆਖਿਆ, ਪੰਜਾਬੀ ਵੋਟ ਜਾਗ ਲਈ। ਪੰਜਾਬੀ ਜਾਗ, ਤੇਰੀ ਪੱਗ ਨੂੰ ਲੱਗਿਆ ਦਾਗ, ਹਾਂ। ਤੇ ਮਗਰੋਂ ਭਾਵੇਂ ਸਾਰੀ ਪੱਗ ਹੀ ਮੈਲੀ ਹੋ ਜਾਏ ਜਾਂ ਵਹਿਣੀ ਚ ਰੁਲਦੀ ਫਿਰੇ। ਵਾਹ, ਵਾਹ। ਤੋ ਮਤਲਬ ਇਹਨਾਂ ਦੀ ਜ਼ਿੰਮੇਵਾਰੀ ਵੇਖੋ ਜੀ, ਇਹਨਾਂ ਦੇ ਤਿਆਗ ਕੇ ਚੌਧਰੀ ਪਰਵੇਜ਼ ਲਾਈ ਨੇ ਆਪਣੇ ਦੌਰ ਦੇ ਵਿੱਚ ਅਦਾਰਾ ਕਾਇਮ ਕੀਤਾ, ਪਲਾਗ ਜਿਹੜਾ ਹਾਂਜੀ, ਪਲਾਕ ਅਦਾਰਾ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਐਂਡ ਕਲਚਰ ਹੈ ਜੀ। ਚਲੋ ਔਰ ਵੇਖੋ ਜੀ, ਉਹ ਅਦਾਰਾ ਕਾਇਮ ਹੋਇਆ ਤੇ ਮੇਰੀ ਆ ਕਿਤਾਬ 5 ਜਿਲਦਾਂ ਦੀ ਆਖਣ ਲੋਕ ਸਿਆਣੇ, ਉਸ ਅਦਾਰੇ ਨੇ ਛਾਪੀ। ਉਸ ਅਦਾਰੇ ਨੇ ਕਿੰਨੇ ਅੱਛਾ ਛਾਪਣੀ ਕੰਮ ਸੀ, ਕੀਤਾ। ਮਤਲਬ ਉਹ ਰੁੱਲ ਜਾਣੀ ਸੀ ਸਭ ਕੁਝ, ਮੈਂ ਕਰਨਾ ਹੀ ਕਾਹਲੀ ਸੀ ਕੰਮ ਐਡਾ ਵੱਡਾ, ਜਿੰਨੀ 32,000 ਅਖਾਣ ਤੇ 2900 ਸਫੇ ਦੀ ਕਿਤਾਬ। ਤੋ ਮੇਰੇ ਕੱਲੇ ਤੇ ਮੇਰੇ ਬੱਸ ਦੀ ਗੱਲ ਵੀ ਨਹੀਂ ਸੀ ਉਹਨੂੰ ਛਾਪਣਾ। ਤੋ ਗੱਲ ਇਹ ਹੈ ਕਿ ਅਦਾਰਾ ਹੋਇਆ ਤੇ ਸਿੰਧ 'ਚ ਅਦਾਰੇ ਬਣੇ ਨੇ, ਚੜ੍ਹਦੇ ਪੰਜਾਬ ਵਿੱਚ ਅਦਾਰੇ ਨੇ ਜਿਹੜੇ ਪੰਜਾਬੀ ਜ਼ਬਾਨਾਂ, ਮਤਲਬ ਮੈਨੂੰ ਕਦੀ ਇੱਥੇ ਪਾਕਿਸਤਾਨ 'ਚ ਆਪਣੀ ਆਪ ਕਿਤਾਬ ਲਿਖ ਕੇ ਤੇ ਉਹਨੂੰ ਕੋਲੋਂ ਪੈਸੇ ਲਾ ਕੇ ਛਾਪਣਾ ਪੈਂਦਾ ਤੇ ਮੁਫਤ ਵੰਡਣੀਆਂ ਪੈਂਦੀਆਂ ਨੇ, ਲੇਕਿਨ ਚੜ੍ਹਦੇ ਪੰਜਾਬ 'ਚ ਮੈਂ 2-3 ਕਿਤਾਬਾਂ ਉਹਨਾਂ ਨੂੰ ਗੁਰਮੁਖੀ 'ਚ ਕਰਕੇ ਭੇਜੀਆਂ ਨੇ, ਉਹ ਛਾਪ ਦਿੰਦੇ ਨੇ। ਔਰ ਉਹ ਛਾਪ ਕੇ ਤੇ ਮਤਲਬ ਉਹਨਾਂ ਨੇ ਇੱਕ ਸੈਟਅਪ ਬਣਾਇਆ, ਉੱਥੇ ਉਹ ਅਦਾਰੇ ਜਿਹੜੇ ਨੇ ਕਿਤਾਬਾਂ ਖਰੀਦਦੇ ਨੇ, ਅੱਗੋਂ ਲਾਇਬ੍ਰੇਰੀਆਂ ਨੂੰ ਦਿੰਦੇ ਨੇ। ਉੱਥੇ ਤਾਂ ਸਰ ਗੁਰਮੁਖੀ 'ਚ ਜਾਂ ਪੰਜਾਬੀ 'ਚ ਪੜ੍ਹਾਈ ਜ਼ਰੀਆ ਤਲੀਮ ਵੀ ਹੈ ਨਾ, ਪੜ੍ਹਾਉਂਦੇ ਨੇ ਸਰ। ਤੇ ਸਿੰਧ ਵਿੱਚ ਵੀ ਇਸ ਤਰ੍ਹਾਂ ਹੀ ਹੈ। ਔਰ ਉਹ ਸਿੰਧੀ ਜਿਹੜੇ ਨੇ ਉਹ ਬੜੇ ਤਗੜੇ ਨੈਸ਼ਨਲਿਸਟ ਨੇ ਆਪਣੀ ਜ਼ਬਾਨ ਦੇ ਬਾਰੇ। ਔਰ ਸਾਡੇ ਨੂੰ ਇਹ ਸੱਪ ਐਸਾ ਲੜਿਆ ਕਿ ਇਹ ਸਾਡਾ ਜਿਹੜਾ ਇਹ ਮੁੱਕਦਾ ਹੀ ਨਹੀਂ ਪਿਆ। ਔਰ ਇਹ ਮੈਂ ਦੱਸਿਆ ਕਿ ਪੰਜਾਬ ਉਦੋਂ ਤਰੱਕੀ ਕਰਨੀ ਹੈ ਜਦੋਂ ਇੱਥੇ ਪੰਜਾਬੀ ਜ਼ਰੀਆ ਤਲੀਮ ਬਣਨੀ, ਔਰ ਲੋਕਾਂ ਦੀਆਂ ਆਪਣੀ ਆਪਸੀ ਸਾਂਝਾਂ ਵੀ ਪਕੇਰੀਆਂ ਹੋਣਗੀਆਂ। ਜਿਹੜਾ ਜੁਰਮ ਹੈ ਤੁਹਾਡਾ ਉਹ 50% ਆਪਣੇ ਆਪ ਘਟ ਜਾਏਗਾ ਜਦੋਂ ਇੱਥੇ ਬਾਬੇ ਪੜ੍ਹਾਏ ਜਾਣਗੇ। ਜਦੋਂ ਬਾਬਾ ਫਰੀਦ ਸੁਲਤਾਨ ਬਾਹੂ ਪੜ੍ਹਾਇਆ ਜਾਏਗਾ, ਇਹਨਾਂ ਲੋਕਾਂ ਦੇ ਅੰਦਰ ਮੁਹੱਬਤਾਂ ਪੈਦਾ ਹੋਣਗੀਆਂ, ਇਹਨਾਂ ਲੋਕਾਂ ਦੇ ਅੰਦਰ ਆਪਣੀ ਧਰਤੀ ਨਾਲ ਜੁੜਤ। ਹਾਂਜੀ, ਤੇ ਦੂਜਾ ਆਪਸੀ ਪਿਆਰ ਮੁਹੱਬਤ ਵਧੇਗਾ। ਦੂਜਾ ਇਹ ਕਿ ਸਭ ਤੋਂ ਚੰਗੀ ਗੱਲ ਬੰਦਾ ਆਪਣੀ ਜ਼ੁਬਾਨ 'ਚ ਕਰ ਸਕਦਾ ਹੈ, ਕਾਨਫੀਡੈਂਸ ਨਾਲ ਗੱਲ ਕਰ ਸਕਦਾ ਹੈ। ਉਹਨੂੰ ਮੰਗੇ ਲੀੜੇ ਪਾਉਣ ਦੀ, ਉਹਨੂੰ ਕਿਤੋਂ ਲਾਂਭੋ ਮੁਹਾਵਰਾ ਜਾਂ ਖਾਨ ਲੱਭਣ ਦੀ ਲੋੜ ਨਹੀਂ ਹੁੰਦੀ। ਸਾਡੀ ਝੋਲੀ ਮਾਣਕ ਮੋਤੀਆਂ ਨਾਲ ਭਰੀ ਹੋਈ ਏ, ਔਰ ਅਸੀਂ ਐਡੇ ਕਮਲੇ ਆ ਕਿ ਉਹਨੂੰ ਜਨਾਬ ਅਸਾਂ ਪਰਾਂ ਸੁੱਟਿਆ ਤੇ ਅਸੀਂ ਮੰਗੇ ਹੋਏ ਲੀੜੇ ਪਾ ਪਾ ਕੇ ਤੇ ਆਪਣਾ ਝੱਟ ਟਪਾਈ ਜਾਂਦੇ ਆ ਤੇ ਆਪਣੇ ਆਪ ਨੂੰ ਵੇਖੋ ਨਾ ਡੈਫੋਡਿਲ ਪੜ੍ਹਾਉਂਦੇ ਹੋ, ਸਟਰਾਬੇਰੀਜ਼, ਚੈਰੀਜ਼, ਜਿਹੜੇ ਬੱਚੇ ਨੇ ਮੂਰਤ ਹੀ ਨਹੀਂ ਵੇਖੀ ਉਸ ਚੀਜ਼ ਦੀ, ਉਹਦੇ ਤਸੱਵਰ ਦੇ ਵਿੱਚ ਉਹ ਚੀਜ਼ ਦੀ ਤਸਵੀਰ ਕਿਵੇਂ ਆ ਸਕਦੀ, ਉਹਨੂੰ ਕਿਵੇਂ ਸਮਝ ਸਕਦਾ ਹੈ। ਅਗਰ ਇੱਥੇ ਉੱਥੇ ਬਾਹਰ ਸੜਕ ਤੇ ਬਾਹਰ ਗਲੀ 'ਚ ਕੁਕੜੀ ਟੁੱਟਦੀ ਹੁੰਦੀ ਏ, ਬੱਚੇ ਇੱਥੇ ਕੁਕੜੀ ਆਂਦੇ ਨੇ, ਸਕੂਲੇ ਪਹਿਲਾਂ ਮੁਰਗੀ ਹੁੰਦੀ ਸੀ ਹੁਣ ਹੈਨ ਹੋ ਗਈ ਹੈ। ਹਾਂਜੀ, ਤੋ ਅਸੀਂ ਤੇ ਇੰਨਾ ਹੀ, ਉਹ ਅੰਗਰੇਜ਼ੀ ਦਾ ਇੱਕ ਇਕਨੋਮਿਕਸ ਦਾ ਇੱਕ ਕੌਲ ਹੈ, ਕੰਟਰੀ ਇਜ਼ ਪੂਅਰ ਬਿਕਾਜ਼ ਇਟ ਇਜ਼ ਪੂਅਰ। ਯਾਨੀ ਅਸਾਂ ਠੇਕਾ ਲਿਆ ਇਸ ਨੂੰ ਪੂਅਰ ਰੱਖਣ ਦਾ, ਔਰ ਇਹ ਹੀ ਵਜ੍ਹਾ ਕਿ 75 ਸਾਲਾਂ 'ਚ ਅਸੀਂ ਅੱਜ ਵੀ ਉਨੇ ਹੀ ਪੂਅਰ ਹਾਂ, ਬਲਕਿ ਅੱਗੇ ਤੋਂ ਵੱਧ ਕੇ ਪੂਅਰ ਹੋ ਗਏ, ਔਰ ਪੈਰੋਂ ਪੈਰ ਪੂਅਰ ਹੁੰਦੇ ਜਾ ਰਹੇ ਹਾਂ। ਸਿਰਫ ਇਸ ਵਾਸਤੇ ਕਿ ਅਸੀਂ ਕੋਈ ਸਿੱਧਾ ਕੰਮ ਨਹੀਂ ਕੀਤਾ, ਧਰਤੀ ਨਾਲ ਨਹੀਂ ਜੁੜੇ, ਆਪਣੀਆਂ ਜ਼ਬਾਨਾਂ ਨਾਲ ਨਹੀਂ ਜੁੜੇ। ਬੈਨੂਲ ਅਕਵਾਮੀ ਤੌਰ 'ਤੇ ਕਾਨੂੰਨ ਪਾਸ ਹੈ ਪਿੱਛੇ ਜੇ, ਉਹ ਜਿਹੜੀ ਸੱਸੀ ਪਲੀਜੋ ਉਹਨੇ ਕਰਾਰਦਾਦ ਪੇਸ਼ ਕੀਤੀ, ਸੈਨੇਟ ਨੇ ਕਰਾਰਦਾਦ ਪਾਸ ਕਰ ਦਿੱਤੀ ਕਿ ਆ ਜਿਹੜੀਆਂ 4 ਜ਼ਬਾਨਾਂ ਨੇ ਕੌਮੀ ਜ਼ਬਾਨਾਂ ਨੇ, ਉਹਦੇ ਬਾਵਜੂਦ ਜਨਾਬ ਉਹਦੇ ਤੇ ਅੱਜ ਤੱਕ ਬਹਿਸ ਨਹੀਂ ਹੋਈ। ਕੌਮੀ ਅਸੈਂਬਲੀ ਨੂੰ ਉਹਨੂੰ ਫਾਈਨਲ ਪਾਸ ਕਰਨਾ ਸੀ, ਉਹ ਵਿੱਚੇ ਦਾ ਵਿੱਚੇ ਬਿੱਲ ਉਹ ਅੜਿਆ ਹੋਇਆ। ਤੋ ਗੱਲ ਇਹ ਕਿ ਕਰਨਾ ਨਹੀਂ ਚਾਹੁੰਦੇ। ਜਿੰਨੇ ਵੀ ਇੱਥੇ ਆਉਂਦੇ ਨੇ MP ਆ, MNA ਵਗੈਰਾ ਟਿਕਟ ਲੈਣ, ਅਸੀਂ ਤੇ ਉਹਨਾਂ ਨੂੰ ਆ ਕੀ ਸਕਦੇ ਹਾਂ, ਉਹਨਾਂ ਨੂੰ ਚੇਤਾ ਕਰਾਈਦਾ ਤੇ ਪਤਾ ਸਾਰਿਆਂ ਨੂੰ ਹੈ, ਜਾਣ ਕੇ ਮੇਚਲੇ ਹੋਏ ਨੇ। ਹਾਂਜੀ, ਸਿਰਫ ਇਹ ਵੇ ਕਿ ਮੱਖੀ ਤੇ ਮੱਖੀ ਤੁਹਾਡਾ ਜਿਹੜਾ ਐਸਟੈਬਲਿਸ਼ਮੈਂਟ ਦਾ ਸਾਰਾ ਸਿਸਟਮ ਹੈ, ਇਹ ਵੀ ਲੋਕ ਇਹ ਆਂਦੇ ਨੇ ਕਿ ਜਿਹੜਾ ਉਹ ਅੰਗਰੇਜ਼ਾਂ ਕੋਲ ਸਾਨੂੰ ਮਿਲਿਆ, ਫਾਈਲ ਆ ਰਹੀ ਹੈ, ਫਾਈਲ ਜਾ ਰਹੀ ਹੈ। ਹਾਂਜੀ, ਉਹ ਕੰਮ ਕੋਮੇ ਪਾਣਾ, ਇੱਥੇ ਤੂੰ ਇਹ ਸੈਮੀ ਕਾਲਮ ਪਾ ਦੇ, ਇੱਥੇ ਫੁੱਲ ਸਟਾਪ ਪਾ ਦੇ। ਕਲਰਕ ਬਹੁਤਾ ਪੜਿਆ ਹੁੰਦਾ ਸੈਕਟਰੀ ਨਾਲੋਂ, ਇਸ ਵਾਸਤੇ ਉਹ ਬਹੁਤੀਆਂ ਮੀਨ ਮੇਖਾਂ ਜਾਣਦਾ ਹੁੰਦਾ। ਉਹਨਾਂ ਸਿਰਫ ਉਹ ਚੁੱਕੇ ਉਹਦਾ ਸਕੇਲ ਛੋਟਾ ਹੁੰਦਾ, ਉਹਦਾ ਵੱਡਾ ਹੁੰਦਾ। ਐਸੇ ਚੱਕਰ 'ਚ ਸਾਡਾ ਕੰਮ ਹੀ ਕੋਈ ਨਹੀਂ ਹੁੰਦਾ, ਉਹ ਫਾਈਲਾਂ ਉੱਥੇ ਦੀਆਂ ਉੱਥੇ ਹੀ ਪਈਆਂ ਰਹਿੰਦੀਆਂ ਨੇ। ਅਗਰ ਪੰਜਾਬੀ 'ਚ ਕੰਮ ਹੋਵੇ ਤਾਂ ਜਨਾਬ ਉਹਨੂੰ ਪੰਜਾਬੀ 'ਚ ਦੱਸੇ ਪਿਆ ਲਿਖ ਕੇ ਲਿਆ, ਜਾਂ ਇਸ ਨੇ ਅਦਾਲਤਾਂ ਦੇ ਵਿੱਚ ਜਾਓ, ਅਸੀਂ ਵਕੀਲ ਕਰਨੇ ਆ, ਪੈਸੇ ਦੇ ਕੇ ਹਾਇਰ ਕਰਨੇ ਆ, ਉਹ ਉੱਥੇ ਅੰਗਰੇਜ਼ੀ 'ਚ ਡਿਸਕਸ ਕਰ ਰਿਹਾ ਹੁੰਦਾ। ਜੱਜ ਵੀ ਅੱਗੋਂ ਉਹਨੂੰ ਘਰ ਵਾਏ ਨੂੰ ਜਿਹਨੇ ਪੈਸੇ ਦਿੱਤੇ ਉਹਨੂੰ ਕਹਦਾ ਪਤਾ ਗੱਲ ਮੇਰੇ ਕਿਤੇ ਖਿਲਾਫ ਹੀ ਨਹੀਂ ਕਰੀ ਜਾਂਦਾ, ਕੀ ਕਰਨ ਬੈਠਾ। ਹਾਂਜੀ, ਇਹ ਸਾਡੀ ਬਦਨਸੀਬੀ ਇਹ ਵੇਖੋ, ਇੱਥੇ ਇੱਕ ਲੜਕੀ ਹੈ ਵਕੀਲਣੀ ਸਾਡੀ ਬੱਚੀ, ਤੇ ਉਹ ਆਂਦੀ ਹੈ ਮੇਰੀ ਇੱਕ ਸਹੇਲੀ ਸੀ ਜੱਜ, ਤੇ ਉਹ ਮੈਨੂੰ ਆਂਦੀ ਹੈ ਉਹਦਾ ਨਾਂ ਲੈ ਕੇ ਤੇ ਆਂਦੀ ਹੈ ਨਹੀਂ ਉਹ ਇਹ ਛੱਪੜ ਕੀ ਹੁੰਦਾ, ਛੱਪੜ ਕੀ ਹੁੰਦਾ। मेरे पास एक केस है, वो मदई भी छप्पड़ छप्पड़ करते हैं और मुद्दा लै भी छप्पड़ छप्पड़ करते हैं। तो हुण जेड़े जज नूं पता ही नहीं छप्पड़, हाँ जी, उन्हें की फैसले करने ने।
ਅੰਗਰੇਜ਼ ਜਿਹੜਾ ਡੀਸੀ ਵੀ ਲਾਉਂਦੇ ਸਨ, ਏਸੀ ਵੀ ਲਾਉਂਦੇ ਹਨ, ਪਹਿਲਾਂ ਪੰਜਾਬੀ ਜ਼ੁਬਾਨ ਸਿਖਾ ਕੇ ਤੇ ਫਿਰ ਉਹ ਲਾਉਂਦੇ ਸਨ। ਸਾਡਾ ਕੰਮ ਸਾਰੇ ਹੀ ਜਿਹੜੇ ਨੇ ਮਤਲਬ ਉਹ ਫਿਰ ਉਹੀ ਹੈ, ਕੰਟਰੀ ਇਜ਼ ਪੂਅਰ ਬਿਕਾਜ਼ ਇਟ ਇਜ਼ ਪੂਅਰ। ਹਾਂਜੀ। ਅੱਛਾ ਬਾਜਵਾ ਸਾਹਿਬ, ਤੁਸੀਂ ਮਾਸ਼ਾਅੱਲਾ ਕੰਮ ਬੜਾ ਕੀਤਾ, ਲਿਖਤਾਂ ਤੁਹਾਡੀਆਂ ਬੜੀਆਂ ਮੌਜੂਦ ਨੇ, ਕੰਮ ਤੁਸੀਂ ਇਲਮੀ ਅਦਬੀ ਜਿਹੜਾ ਨਾ ਜੀ ਉਹ ਤੇ ਬੜਾ ਹੀ ਕੀਤਾ। ਹੁਣ ਵੀ 7-7 ਘੰਟੇ ਤੁਸੀਂ ਬਹਿ ਰਹਿੰਦੇ ਹੋ ਕੰਪਿਊਟਰ ਤੇ, ਕੰਪੋਜ਼ਿੰਗ ਕਰਦੇ ਰਹਿੰਦੇ ਹੋ, ਪੰਜਾਬੀ ਜ਼ੁਬਾਨ ਉਹ ਅਦਬ ਕ੍ਰੀਏਟ ਕਰਦੇ ਰਹਿੰਦੇ ਹੋ। ਲੇਕਿਨ ਸੁਣਿਆ ਤੁਸੀਂ ਅਮਲੀ ਤੌਰ ਤੇ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ। ਤੁਸੀਂ ਸ਼ਬਾਜ਼ ਸ਼ਰੀਫ ਸਾਹਿਬ ਕੋਲ ਵਫਦ ਲੈ ਕੇ ਗਏ, ਤੁਸੀਂ ਹਨੀਫ ਰਾਮੇ ਸਾਹਿਬ ਜਦੋਂ ਹੁੰਦੇ ਹਨ ਕਿਧਰੇ ਵਜ਼ੀਰ ਆਲਾ, ਉਸ ਟਾਈਮ ਵੀ ਗਏ ਪੰਜਾਬੀ ਜ਼ੁਬਾਨ ਦੇ ਵਾਸਤੇ। ਕੋਈ ਉਹ ਥੋੜੀ ਜਿਹੀ ਆਪਣੀ ਸਟਰਗਲ ਸੁਣਾਓ। ਹਾਂਜੀ, ਉਹ ਸਰ ਮੈਨੂੰ ਸੰਨ ਤੇ ਯਾਦ ਨਹੀਂ ਰਿਹਾ, ਲਾਹੌਰ ਹੀ ਸਾਂ ਉਦੋਂ। ਹਨੀਫ ਰਾਮੇ ਸਾਹਿਬ ਸਪੀਕਰ ਸਨ ਜੀ, ਤੇ ਅਸੀਂ ਦੋਸਤਾਂ ਦਾ, ਸਾਡੀ ਇੱਕ ਤਨਜ਼ੀਮ ਸੀ ਸਾਂਝ ਵਿਚਾਰ ਜੀ। ਸਾਂਝ ਵਿਚਾਰ ਪਰਚਾ ਮੈਂ ਲਾਹੌਰੋਂ ਕਰਦਾ ਰਿਹਾ, ਉਹਦਾ ਮੈਂ ਐਡੀਟਰ ਸਾਂ। ਅਸੀਂ ਜਨਾਬ ਦੋਸਤਾਂ ਦੇ ਨਾਲ ਰਾਮੇ ਸਾਹਿਬ ਕੋ ਗਏ, ਉਹਨਾਂ ਨੂੰ ਆਖਿਆ ਕਿ ਇੱਕ ਲਫ਼ਜ਼ ਜਿਹੜਾ ਨਾ ਪੰਜਾਬ ਅਸੈਂਬਲੀ ਦਾ ਸਪੀਕਰ ਤਬਦੀਲ ਕਰ ਸਕਦਾ, ਬਦਲ ਸਕਦਾ ਹੈ। ਔਰ ਇਹ ਲਿਖਿਆ ਕਿ ਮੇ ਸਪੀਕ, ਕਿ ਬੋਲ ਸਕਦਾ ਹੈ, ਅਗਰ ਇੱਥੇ ਵਿਲ ਕਰ ਦਿਓ ਤੇ ਰੌਲਾ ਸਾਡਾ ਮੁੱਕ ਜਾਏਗਾ। ਲੇਕਿਨ ਉਹਨਾਂ ਨੇ ਸਾਡੀ ਗੱਲ ਵੀ ਨਾ ਗੌਲੀ। ਇੰਝ ਹੀ ਬਾਅਦ ਵਿੱਚ ਅਸੀਂ ਹੋਰ ਕਾਫੀ ਦੋਸਤ ਸਨ ਪੰਜਾਬੀ ਵਾਲੇ, ਇਹ ਲੈ ਕੇ ਤੇ ਇਹਨਾਂ ਨੂੰ ਸ਼ਬਾਜ਼ ਸ਼ਰੀਫ ਸਾਹਿਬ ਨੂੰ ਵੀ ਮਿਲੇ, ਲੇਕਿਨ ਉਹਨਾਂ ਵੀ ਸਾਡੀ ਗੱਲ ਜਿਹੜੀ ਹੈ ਨਾ, ਹਾਂਜੀ ਇਸ ਤਰ੍ਹਾਂ ਹੀ ਇਕੱਠੇ ਕੌਡੀਆਂ ਰਲਾ ਛੜੀ। ਤੋ ਗੱਲ ਇਹ ਵੀ ਕਿ ਵੇਖੋ ਨਾ, ਜ਼ਬਾਨ ਏਡੀ ਵੱਡੀ ਹੈ, ਇਹਦਾ ਵੱਡੀਪਣ, ਇਹਦਾ ਅਦਬ ਵਿੱਚ ਕੋਈ ਸ਼ੱਕ ਨਹੀਂ, ਇਹਦੇ ਪਿਛੋਕੜ ਵਿੱਚ ਕੋਈ ਸ਼ੱਕ ਨਹੀਂ। ਲੇਕਿਨ ਜ਼ਬਾਨ ਉਹ ਹੀ ਬਚਦੀ ਹੈ ਜਿਹਦੇ ਨਾਲ ਰੋਜ਼ਗਾਰ ਜੁੜਿਆ ਹੁੰਦਾ ਹੈ, ਹਾਂਜੀ, ਜਿਹਨੂੰ ਸਰਕਾਰੀ ਦਰਬਾਰੇ ਮਾਨਤਾ ਹੁੰਦੀ ਹੈ, ਜਿਹਨੂੰ ਸਰਕਾਰੇ ਕੋਈ ਬੋਲੇਗਾ ਤੇ ਉਹ ਬਚੇਗੀ, ਕਿਤਾਬਾਂ 'ਚ ਲਿਖੀ ਜਾਏਗੀ ਤੇ ਬਚੇਗੀ। ਹੁਣ ਇਹਦੇ ਵਾਸਤੇ ਇੱਕ ਤੇ ਪੰਜਾਬੀ ਸਕ੍ਰਿਪਟ ਬਣਾਉਣ ਦੀ ਵੀ ਬੜੀ ਜ਼ਰੂਰਤ ਹੈ, ਔਰ ਉਹ ਅੱਜ ਤੱਕ ਨਹੀਂ ਬਣਿਆ। ਇਹ ਉਰਦੂ ਸਕ੍ਰਿਪਟ ਜਿਹੜਾ ਇਹਦੇ ਵਾਸਤੇ ਪੂਰਾ ਨਹੀਂ। ਸਾਡੇ ਬਹੁਤ ਜ਼ਿਆਦਾ ਜਿਹੜੀਆਂ ਸਾਊਂਡਸ ਨੇ ਉਹਨਾਂ ਨੂੰ ਇਹ ਕਵਰ ਹੀ ਨਹੀਂ ਕਰਦਾ। ਤਾਂ ਬਹੁਤ ਸਾਰੇ ਕੰਮ ਜਿਹੜੇ ਨੇ ਨਾ ਉਹ ਕਰਨ ਵਾਲੇ ਨੇ, ਲੇਕਿਨ ਕੰਮ ਨੂੰ ਕਰ ਬੰਦਾ ਉਹ ਹੀ ਸਕਦਾ ਹੈ ਜਿਹੜਾ ਉਹਦੇ ਲਈ ਕੈਪੇਬਲ ਹੁੰਦਾ ਹੈ। ਕੈਪੇਬਲ ਨਾਲ ਸਰਕਾਰ ਦੀ ਸਰਪ੍ਰਸਤੀ ਹਾਸਲ ਹੋ, ਜਿਹਨੂੰ ਸਰਕਾਰ ਦੀ ਸਰਪ੍ਰਸਤੀ ਹਾਸਲ ਹੋਵੇ। ਅਸੀਂ ਹੁਣ ਆਪਣੀ ਸੀਅਤ ਨਾਲ ਜੋ ਵੀ ਇਹ ਕਿਤਾਬ ਲਿਖਣੀ, ਫਿਰ ਉਹਦੇ ਤੇ $1,00,000 ਰੁਪਈਆ ਲਾ ਕੇ, ਹੁਣ ਤੇ ਖੈਰ ਉਹ ਵੀ ਬਿਲਕੁਲ ਹੀ ਇਸ ਤਰ੍ਹਾਂ ਹੋ ਗਿਆ ਵੀ ਜਨਾਬ ਡਾਲਰ ਦੀ ਵਜ੍ਹਾ ਨਾਲ ਜੀ ਲੱਖ 10-20 ਲੱਖ ਦੀ ਹੁਣ ਤੇ 8-9 ਲੱਖ ਰੁਪਈਆ ਇੱਕ ਕਿਤਾਬ ਦਾ ਮੰਗਦੇ ਨੇ। ਉਹ ਇੰਨੇ ਫਿਰ ਉਹ ਡਿਵੈਲੂਏਸ਼ਨ ਜਿਹੜੀ ਵਸਾਇਲ ਨਹੀਂ ਹੁੰਦੇ, ਤੇ ਵਸਾਇਲ ਨਹੀਂ ਹੁੰਦੇ, ਬੰਦਾ ਲਿਖੇ ਉਹਨੂੰ ਟਾਈਪ ਕਰੇ, ਆਪਣੇ ਮੌਰ ਪੀੜ ਕਰਦੇ ਨੇ। ਤੋ ਇਸ ਤਰ੍ਹਾਂ ਕਰਕੇ ਇਹ ਸਾਰੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸਨ। ਔਰ ਅਗਰ ਸਰਕਾਰੀ ਇਦਾਰੇ ਹੋਣਗੇ, ਉਹ ਕਰਨਗੇ, ਉਹ ਛਾਪਣਗੇ, ਤੇ ਤੁਹਾਡਾ ਅਦਬ ਤਖਲੀਕ ਹੋਏਗਾ। ਤੁਹਾਡੇ ਬਹੁਤ ਵਿਰਸੇ 'ਚ ਬਹੁਤ ਜ਼ਿਆਦਾ ਚੀਜ਼ਾਂ ਵੇਖੋ ਨਾ ਜੀ, ਅਸਾਂ ਫਾਰਸੀ ਦੇ ਵਿੱਚ ਹਕਾਇਤ ਤੇ ਸਾਦੀ ਪੜ੍ਹੀਆਂ, ਉਹਨਾਂ ਹਕਾਇਤ ਨਾਲੋਂ ਕਿਤੇ ਵੱਡੀਆਂ ਅਖਲਾਕ ਸਿਖਾਊ ਸਾਡੀਆਂ ਆਪਣੀਆਂ ਪੰਜਾਬੀ ਦੀਆਂ ਹਕਾਇਤਾਂ ਹਜ਼ਾਰਾਂ ਦੇ ਹਿਸਾਬ ਨਾਲ ਗਵਾਚ ਗਈਆਂ ਨੇ, ਉਹਨਾਂ ਨੂੰ ਕੋਈ ਸਾਂਭ ਸੰਭਾਲ ਹੀ ਨਹੀਂ। ਹਾਂਜੀ, ਤੇ ਅਸੀਂ ਮਤਲਬ ਉਹ ਅੱਜ ਵੀ ਇੱਥੇ ਸਾਡੇ ਕੋਰਸ ਵਿੱਚ ਹਕਾਇਆ ਤੇ ਸਾਦੀ, ਜਿਹਦੇ ਵਿੱਚ ਜਨਾਬ ਉਥੋਂ ਦੇ ਬਾਦਸ਼ਾਹਾਂ ਦੀਆਂ ਗੱਲਾਂ ਤੇ ਜਿਹੜੀਆਂ ਸਾਡੇ ਆਪਣੇ ਬਾਦਸ਼ਾਹਾਂ ਦੀਆਂ ਗੱਲਾਂ, ਧਰਤੀ ਵਾਸੀਆਂ ਦੀਆਂ ਗੱਲਾਂ, ਉਹ ਗਵਾਚ ਗਈਆਂ। ਅਸੀਂ ਧਰਤੀ ਵਾਸੀਆਂ ਨੂੰ ਭੁੱਲ ਗਏ, ਆਪਣੇ ਪਿਛੋਕੜ ਨੂੰ ਭੁੱਲ ਗਏ, ਔਰ ਆਪਣਾ ਵਿਰਸਾ ਭੁੱਲ ਗਏ, ਆਪਣੀਆਂ ਨਸਲਾਂ ਨੂੰ ਭੁੱਲ ਗਏ। ਤੇ ਜਦੋਂ ਇਹ ਹੀ ਕੁਝ ਹੋਏਗਾ ਤੇ ਫਿਰ ਉਹੀ ਹੋਏਗਾ, ਟਾਲੋਂ ਖੁੰਝੀ ਡੂਮਣੀ ਕਰਦੀ ਤਾਲ ਬਤਾਲ। ਔਰ ਜਿਸ ਤਰ੍ਹਾਂ ਅਸੀਂ ਹੁਣ ਤਾਲ ਬਤਾਲ ਕਰ ਰਹੇ ਹਾਂ, ਕਹਿੰਦੀ ਕਿ ਇਹਨੂੰ ਹੱਥ ਪਾਉਂਦੇ ਆ, ਇੱਥੋਂ ਸਪੋਰਟ ਮਿਲੇਗੀ, ਆਹ ਹੋਏਗਾ, ਉਹ ਹੋਏਗਾ। ਤੋ ਗੱਲ ਇਹ ਕਿ ਕਿੱਡੇ ਦੁੱਖ ਦੀ ਗੱਲ ਹੈ ਜਵੇਸਾ ਕਿ 100% ਰਕਬੇ ਤੇ ਇੱਥੇ ਕਣਕ ਹੁੰਦੀ ਹੈ ਤੇ ਸਾਡੇ ਲੋਕ ਆਟੇ ਨੂੰ ਰੋਂਦੇ ਫਿਰਦੇ। ਮਰ ਜਾਂਦਾ ਮਕਾਮ ਹੈ ਸਾਡੇ ਵਾਸਤੇ। ਔਰ ਜਿੰਨਾ ਕੋਈ ਜ਼ਿੰਮੇਦਾਰ ਹੁੰਦਾ ਉਨੀ ਉਹਦੇ ਤੇ ਜ਼ਿੰਮੇਦਾਰੀ ਹੁੰਦੀ ਹੈ। ਹਾਂਜੀ, ਇੱਕ ਬੰਦਾ ਆਪਣੇ ਘਰ ਨੂੰ ਫੀਡ ਕਰਦਾ, ਚਲਾਉਂਦਾ, ਉਹਦੀ ਤੇ ਇੱਕ ਬੰਦਾ ਪੂਰੇ ਮੁਲਕ ਦਾ ਜਿਹੜਾ ਸਰਬਰਾਹ ਹੈ, ਉਹਨੂੰ ਪੂਰੇ ਮੁਲਕ ਦਾ ਧਿਆਨ ਰੱਖਣਾ ਚਾਹੀਦਾ। ਔਰ ਅਗਰ ਨਹੀਂ ਰੱਖੇਗਾ ਤੇ ਉਹਨੂੰ ਰੋਜ਼ੇ ਕਿਆਮਤ ਨੂੰ ਪੁੱਛਿਆ ਜਾਏਗਾ। ਲਓ ਜੀ ਸਾਹਿਬੋ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਇਹਸਾਨ ਬਾਜਵਾ ਸਾਹਿਬ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਉਹਨਾਂ ਦੀ ਸ਼ਖਸੀਅਤ ਦੇ ਮੁਖਤਲਿਫ ਪੱਖ ਅਸੀਂ ਤੁਹਾਡੇ ਸਾਹਮਣੇ ਲਿਆਂਦੇ। ਉਹਨਾਂ ਦੀ ਜ਼ੁਬਾਨੀ, ਉਹਨਾਂ ਦਾ ਬੜਾ ਭਰਪੂਰ ਤਾਰਫ ਅਸਾਂ ਤੁਹਾਨੂੰ ਕਰਵਾਇਆ। ਪਿਆਰਿਓ, ਬੜੀ ਵੱਡੀ ਗੱਲ ਬਾਜਵਾ ਸਾਹਿਬ ਹੋਰਾਂ ਕੀਤੀ। ਉਹਨਾਂ ਫਰਮਾਇਆ ਕਿ ਸਾਡੀ ਮਾਂ ਬੋਲੀ ਦੀ ਝੋਲੀ ਮਾਨਕ ਮੋਤੀਆਂ ਦੇ ਨਾਲ ਭਰੀ ਹੋਈ ਹੈ, ਪਰ ਅਸੀਂ ਦੀਗਰ ਜ਼ੁਬਾਨਾਂ ਦੇ ਉੱਤੇ
ਮਾਨ ਕਰਨੇ ਆ, ਉਹਨਾਂ ਦੇ ਮਾਂਗਵੇਂ ਲਫ਼ਜ਼ ਲੈ ਕੇ ਤੇ ਉਹਨਾਂ ਦੀ ਵਰਤੋਂ ਪਏ ਆਪਣੀ ਜ਼ੁਬਾਨ ਤੇ ਕਰਨੇ ਆ ਚਾੜ ਕੇ। ਅਸੀਂ ਆਪਣੀ ਮਾਂ ਬੋਲੀ ਤੇ ਮਾਨ ਨਹੀਂ ਕਰਦੇ, ਜਦੋਂ ਕਿ ਸਾਡੇ ਕੋਲ ਇੱਕ ਬੜਾ ਭਰਵਾਂ ਤੇ ਬੜਾ ਰਿਚ ਲਿਟਰੇਚਰ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਸਾਡੀ ਜਿਹੜੀ ਮੌਜੂਦਾ ਵਜ਼ੀਰ ਆਲਾ ਪੰਜਾਬ ਨੇ ਮਰੀਮ ਨਵਾਜ਼ ਸ਼ਰੀਫ ਸਾਹਿਬਾ, ਬੜੀ ਸੋਹਣੀ ਉਹਨਾਂ ਇੱਥੇ ਆ ਕੇ ਪੰਜਾਬੀ ਬੋਲੀ, ਚੜ੍ਹਦੇ ਤੇ ਲਹਿੰਦੇ ਪੰਜਾਬ ਵਾਸੀਆਂ ਦੇ ਉਹਨਾਂ ਦਿਲ ਜਿੱਤ ਲਏ ਜਦੋਂ ਕਰਤਾਰਪੁਰ ਦੇ ਦੌਰੇ ਤੇ ਉਹ ਤਸ਼ਰੀਫ ਲਿਆਈਆਂ। ਤੇ ਸਾਡੀ ਇਹ ਬੇਨਤੀ ਹੈ ਬਾਜਵਾ ਸਾਹਿਬ ਹੋਰਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਲੜ ਫੜ ਕੇ, ਚੂੰਕਿ ਉਹ ਪੰਜਾਬੀ ਜ਼ੁਬਾਨੋਂ ਅਦਬ ਦੇ ਵੱਡੇ ਅੱਜ ਕੱਲ੍ਹ ਵੱਢ ਕੇ ਸੇਵਾ ਦੇ ਹਵਾਲੇ ਦੇ ਨਾਲ ਇਹਸਾਨ ਬਾਜਵਾ ਸਾਹਿਬ ਹੋ ਰਹੀ ਨੇ। ਅਸੀਂ ਤੇ ਉਹਨਾਂ ਦਾ ਲੜ ਫੜ ਕੇ ਪਿੱਛੇ ਪੈ ਟੁਰਨੇ ਆ ਤੇ ਸਾਡਾ ਵੀ ਸ਼ੌਕ ਹੈ ਕਿ ਸਾਡੀ ਮਾਂ ਬੋਲੀ ਜਿਹੜੀ ਹੈ ਇਹਦਾ ਚੜਾਵਾ ਹੋਵੇ, ਇਹਦੀ ਚੜ੍ਹਤਲ ਹੋਵੇ। ਤੇ ਸਾਡੀ ਵਜ਼ੀਰ ਆਲਾ ਜਿਹੜੀਆਂ ਨੇ ਉਹਨਾਂ ਨੂੰ ਇਹ ਚਾਹੀਦਾ ਕਿ ਕੋਈ ਐਸਾ ਵੀ ਅਮਲੀ ਕਦਮ ਚੁੱਕਣ ਕਿ ਆਪਣੀ ਵਾਲਦਾ ਜਿਹੜੀ ਉਹਨਾਂ ਦੀਆਂ ਬੜੀਆਂ ਮਹਿਬੂਬ ਵਾਲਦਾ ਸਨ, ਅੱਜ ਵੀ ਆਪਣੀਆਂ ਤਕਾਰੀਰ ਦੇ ਵਿੱਚ ਆਪਣੀ ਵਾਲਦਾ ਦਾ, ਆਪਣੀ ਅੰਮੀ ਜਾਨ ਦਾ ਉਹ ਨਾਂ ਲੈ ਕੇ ਰੋ ਪੈਂਦੀਆਂ ਨੇ। ਉਦੋਂ ਇਹ ਅੰਦਰ ਸਨ ਜੇਲ੍ਹ 'ਚ ਜਦੋਂ ਇਹਨਾਂ ਦੀ ਵਾਲਦਾ ਵਫਾਤ ਪਾ ਗਈਆਂ। ਤੇ ਪਿਆਰਿਓ, ਇਹਦਾ ਹੱਕ ਤੇ ਇਸੇ ਤਰ੍ਹਾਂ ਹੀ ਅਦਾ ਕੀਤਾ ਜਾ ਸਕਦਾ ਹੈ ਨਾ ਕਿ ਮਾਂ ਬੋਲੀ ਵਾਸਤੇ ਸਾਡੀ ਵਜ਼ੀਰ ਆਲਾ ਕੁਝ ਕਰੇ, ਆਪਣੀ ਮਾਂ ਦੀ ਜ਼ੁਬਾਨ ਦਾ ਤੇ ਖਿਆਲ, ਆਪਣੀ ਮਾਂ ਦੀ ਜ਼ੁਬਾਨ ਦਾ ਆਦਰ ਕਰੇ ਔਰ ਉਹਨੂੰ ਇੱਥੇ ਲਾਗੂ ਕਰੇ, ਜਿਵੇਂ ਕਿ ਬਾਕੀ ਸੂਬਿਆਂ ਦੇ ਵਿੱਚ ਉਹਨਾਂ ਦੀਆਂ ਸੂਬਾਈ ਜ਼ੁਬਾਨਾਂ ਮੁਰਵਜ ਨੇ, ਲਾਗੂ ਨੇ, ਪੜ੍ਹਾਈਆਂ ਜਾ ਰਹੀਆਂ। ਇਸ ਮੰਗ ਦੇ ਨਾਲ ਹੀ ਅਸੀਂ ਚਾਹਾਂਗੇ ਹੁਣ ਤੁਹਾਡੇ ਕੋਲੋਂ ਇਜਾਜ਼ਤ। ਦਰਸ਼ਨ ਸਾਡਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਇਨਸ਼ਾਅੱਲਾ ਅਸੀਂ ਇੱਕ ਮੁਸਤਕਿਲ ਸਿਲਸਿਲਾ ਐਸਾ ਸ਼ੁਰੂ ਕਰਾਂਗੇ। ਅਸੀਂ ਟਾਈਮ ਲਿਆ, ਇਹਸਾਨ ਬਾਜਵਾ ਸਾਹਿਬ ਹੋਰਾਂ ਦਾ ਤਰਲਾ ਕੀਤਾ, ਉਹਨਾਂ ਦੇ ਹਜ਼ੂਰ ਬੇਨਤੀ ਕੀਤੀ ਹੈ ਕਿ ਚੂੰਕਿ ਤੁਸੀਂ ਜਿਸ ਪਾਏ ਦੇ ਪੰਜਾਬੀ ਜ਼ੁਬਾਨੋਂ ਅਦਬ ਦੇ ਲਿਖਾਰੀ ਹੋ, ਲੇਖਕ ਹੋ, ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਇਲਮੀ ਤਬਹਰ ਤੋਂ ਹੋਰ ਲੋਕ ਵੀ ਫਾਇਦਾ ਉਠਾਉਣ, ਸਾਡੇ ਵਿਊਅਰਸ ਵੀ ਤੁਹਾਡੇ ਇਲਮੀ ਅਦਬੀ ਕੰਮ ਦਾ ਮਾਣ ਮੰਨਣ। ਤੇ ਇਨਸ਼ਾਅੱਲਾ ਇਹਨਾਂ ਕੋਲ ਹਾਜ਼ਰ ਹੋਵਾਂ ਕਰਾਂਗੇ ਔਰ ਇਹਨਾਂ ਦੀਆਂ ਗੱਲਾਂ ਤੁਹਾਡੇ ਤਾਈਂ ਪਹੁੰਚਾਉਂਦੇ ਰਵਾਂ ਕਰਾਂਗੇ। ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ